209 277 0113 ਤੇ ਨਾਲ ਹੀ ਵੈਸਟ ਕੋਸਟ ਦੇ ਟਰੱਕ ਡਰਾਈਵਿੰਗ ਸਕੂਲ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਕਰੋ ਜੀ ਦਟਵਾਲ 559 374 45 41 ਅਤੇ ਇਸ ਦੇ ਨਾਲ ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ ਸਾਰੇ ਜਾਣੇ ਬੇਕਰਸਫੀਲਡ ਤੋਂ, ਤਾਰਾ ਸਿੰਘ ਮਰਾਹਰ ਕਲੋਵਿਸ ਤੋਂ ਅਤੇ ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਤੋਂ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ ਅੱਜ ਸ਼ੁੱਕਰਵਾਰ ਦਾ ਪ੍ਰੋਗਰਾਮ ਆ, ਸੋ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਮਿੰਟੂ ਜੀ ਆਪਣੇ ਨਾਲ ਜਿਹੜੇ ਜੁੜੇ ਰਹਿੰਦੇ ਨੇ ਤੁਹਾਡੇ ਜਿਹੜੇ ਸਰੋਤਿਆਂ ਦੇ ਜਿਹੜੇ ਸਵਾਲ ਦੇ ਜਵਾਬ ਦੇਣ ਦੇ ਲਈ ਵੀ। ਸੋ ਬ੍ਰੇਕ ਦੇ ਇੰਤਜ਼ਾਰ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਸਰੋਤਿਓ ਸਵਾਲ ਵੀ ਜਿਹੜੇ ਇਹਨਾਂ ਨੂੰ ਕਰ ਸਕੋਗੇ। ਅਤੇ ਆਓ ਹੁਣ ਖਬਰਾਂ ਦੇ ਉੱਤੇ ਨਜ਼ਰ ਮਾਰੀ ਤਾਂ ਕਹਿੰਦੇ ਸੋਨ ਭੱਦਰ ਹੱਤਿਆਕਾਂਡ ਯੂਪੀ ਪਹੁੰਚੀ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ 'ਚ ਲਿਆ। ਦੇਖੋ ਇਹ ਜਿਹੜਾ ਸੋਨ ਭੱਦਰ ਹੱਤਿਆਕਾਂਡ ਆ ਇਹਦੇ ਵਿੱਚ 10 ਆਦਿਵਾਸੀ ਮਾਰੇ ਗਏ ਸੀਗੇ। ਸੋ ਇੱਕ ਬਹੁਤ ਵੱਡਾ ਹੱਤਿਆਕਾਂਡ ਹੈ। ਹਾਲਾਂਕਿ ਮੀਡੀਆ ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਦੇ ਨਾਲ ਕਵਰੇਜ ਕਰਦਾ, ਪ੍ਰਿਅੰਕਾ ਗਾਂਧੀ ਦੀ ਖਬਰ ਜਿਹੜੀ ਆ ਉਹ ਪ੍ਰਮੁਖਤਾ ਦੇ ਨਾਲ ਦੇਣ ਡਏ ਆ। ਤੇ ਜਿਹੜਾ ਏਡਾ ਵੱਡਾ ਉੱਥੇ ਨਰਸੰਹਾਰ ਕਰ ਦਿੱਤਾ ਜ਼ਾਲਮ ਲੋਕਾਂ ਨੇ, ਉਹਦੇ ਬਾਰੇ ਬਹੁਤੀ ਕੋਈ ਗੱਲ ਨਹੀਂ ਕਰਦਾ ਪਿਆ ਜੀ, ਜਿਹੜੀ ਕਿ ਕਰਨੀ ਜ਼ਰੂਰੀ ਆ। ਸੋ ਇਹ ਮਾਮਲਾ ਕੀ ਸੀਗਾ? ਮਾਮਲਾ ਇਹ ਸੀਗਾ ਕਿ ਸੋਨ ਭੱਦਰ ਜ਼ਿਲ੍ਹੇ ਦੇ ਮੂਰਤੀਆਂ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਕਾਂਡ ਹੋਇਆ। ਕਾਂਡ ਇਹ ਵੈਸੇ ਤੇ ਉਹਦਾ ਪਿਛੋਕੜ ਹੈ ਜੇ ਦੇਖੀਏ ਤੇ 1955 ਤੋਂ ਸ਼ੁਰੂ ਹੁੰਦਾ, ਜਿੱਥੇ ਇੱਕ ਜ਼ਮੀਨ ਦਾ ਵੱਡਾ ਹਿੱਸਾ ਜਿਹਦੇ ਵਿੱਚ ਜਮਸ਼ਾਮ ਲਾਟਰੀ ਕਹਿੰਦੇ ਆ, ਉਹ ਇੱਕ ਪਰਿਵਾਰ ਵੱਲੋਂ ਬਣਾਈ ਸੁਸਾਇਟੀ ਨੂੰ ਦੇ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਇਹ ਸਕੀਮ ਜਿਹੜੀ ਉਹ ਖਤਮ ਕਰ ਦਿੱਤੀ ਗਈ। ਫਿਰ 1999 ਚ ਜ਼ਮੀਨ ਉਸੇ ਪਰਿਵਾਰ ਦੇ ਵਿਅਕਤੀਆਂ ਨੂੰ ਜਿਹੜੀ ਆ ਫੇਰ ਦੇ ਦਿੱਤੀ ਗਈ, ਉਹ ਸੁਸਾਇਟੀ ਵਾਲਿਆਂ ਨੂੰ। ਤਾਂ ਉਹਨਾਂ ਚੋਂ ਗਾਂ ਉਹਨਾਂ ਨੇ ਮੇਰੇ ਖਿਆਲ ਦੇ ਨਾਲ 2010 ਦੇ ਵਿੱਚ ਉਹ ਜ਼ਮੀਨ ਦਾ ਜਿਹੜਾ ਵੱਡਾ ਹਿੱਸਾ ਸੀਗਾ, ਉਹ ਜਿਹੜਾ ਸਰਪੰਚ ਸੀ ਪਿੰਡ ਦਾ, ਉਹਨੂੰ ਵੇਚ ਦਿੱਤੀ। ਤੇ ਇਹਨੇ ਫਿਰ ਕਬਜ਼ਾ ਲੈਣ ਵਾਸਤੇ ਉੱਥੇ ਧਾਵਾ ਬੋਲਿਆ। ਬਸ ਇੱਕ 30 ਟਰਾਲੀਆਂ ਚ ਬੰਦੂਕਬਾਜ਼ ਲੱਦੇ, ਲਠੈਤ ਲੱਦੇ ਉੱਥੇ ਚਲੇ ਗਏ। ਤੇ ਜਿਹੜੇ ਉੱਥੇ ਬਹੁਤ ਲੰਮੇ ਸਮੇਂ ਤੋਂ ਵਾਹੀ ਕਰਦੇ ਸੀਗੇ, ਜੁੱਤੀ ਕਰਦੇ ਸੀਗੇ ਆਦਿਵਾਸੀ, ਹਾਲਾਂਕਿ ਜਿਨ੍ਹਾਂ ਦੇ ਕੋਲ ਮਾਲਕੀ ਦਸਤਾਵੇਜ਼ ਨਹੀਂ ਸਨ, ਪਰ ਬਹੁਤ ਲੰਮੇ ਸਮੇਂ ਤੋਂ ਉਹ ਉੱਥੇ ਹਾਲੀ ਸੀਗੇ ਉਸ ਜ਼ਮੀਨ ਤੇ, ਪਰ ਉਹਨਾਂ ਨੂੰ ਖਦੇੜ ਦਿੱਤਾ ਗਿਆ। ਇਹਨਾਂ ਨੇ ਜਾ ਕੇ ਇਹਨੇ ਵੀ ਗੋਲੀਆਂ ਭਰਾ ਦਿੱਤੀਆਂ। ਹੁਣ ਉਸ ਤੋਂ ਬਾਅਦ ਦੇਖੋ 10 ਲਾਸ਼ਾਂ ਉੱਥੇ ਡਿੱਗ ਪਈਆਂ, ਕਾਫੀ ਜ਼ਖਮੀ ਹੋ ਗਏ। ਉਸ ਤੋਂ ਬਾਅਦ ਹੁਣ ਰਾਜਨੀਤੀ ਹੈ ਜਿਹੜੀ ਉਹ ਫਿਰ ਆਪਣੇ ਹਿਸਾਬ ਕਿਤਾਬ ਨਾਲ ਚੱਲਦੀ ਹੈ। ਤੁਹਾਨੂੰ ਪਤਾ ਹੀ ਹੈ ਕਿ ਪ੍ਰਿਅੰਕਾ ਗਾਂਧੀ ਯੂਪੀ ਦੇ ਵਿੱਚ ਅੱਗੇ ਵੀ ਰਹਿ ਕੇ ਆਈ ਆ। ਤਾਂ ਪ੍ਰਿਅੰਕਾ ਗਾਂਧੀ ਨੇ ਉੱਥੇ ਅੱਜ ਜਾਣਾ ਸੀਗਾ, ਉਹਨੂੰ ਰਸਤੇ ਦੇ ਵਿੱਚ ਰੋਕ ਲਿਆ ਗਿਆ। ਫਿਰ ਇਹ ਧਰਨੇ ਤੇ ਬੈਠ ਗਈ। ਧਰਨੇ ਤੋਂ ਬਾਅਦ ਫਿਰ ਇਹਨੂੰ ਹਿਰਾਸਤ ਦੇ ਵਿੱਚ ਲੈ ਲਿਆ। ਤਾਂ ਕਾਫੀ ਗਹਿਮਾ ਗਹਿਮੀ ਰਹੀ ਸਿਆਸੀ ਤੌਰ ਤੇ, ਪਰ ਜੋ ਉਹ ਆਦਿਵਾਸੀ ਮਾਰੇ ਗਏ ਆ ਉਹਨਾਂ ਦੀ ਕੋਈ ਨਹੀਂ ਗੱਲ ਕਰਦਾ, ਔਰ ਕੋਈ ਨਹੀਂ ਗੱਲ ਕਰਦਾ ਕਿ ਜੋ ਉਹਨਾਂ ਦਾ ਹੱਕ ਆ, ਜਿੱਥੇ ਉਹ ਸਦੀਆਂ ਤੋਂ, ਜਿੱਥੇ ਉਹ ਦਹਾਕਿਆਂ ਤੋਂ ਵਾਹੀ ਜੋਤੀ ਕਰਦੇ ਪਏ ਆ, ਉਹਨਾਂ ਨੂੰ ਪੱਕੀ ਅਲਾਟਮੈਂਟ ਕੀਤੀ ਜਾਵੇ। ਇਹਨਾਂ ਚੀਜ਼ਾਂ ਤੇ ਕੋਈ ਚਰਚਾ ਨਹੀਂ ਹੈ। ਸਿਰਫ ਤੇ ਸਿਰਫ ਪ੍ਰਿਅੰਕਾ ਗਾਂਧੀ ਤੇ ਉਹਨੂੰ ਹਿਰਾਸਤ 'ਚ ਲੈਣਾ, ਉਹਦਾ ਧਰਨੇ ਤੇ ਬਹਿਣਾ, ਇਹ ਚਰਚਾ ਦਾ ਵਿਸ਼ਾ ਜ਼ਿਆਦਾ ਹੈ। ਜੀ 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 ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਹਾਂ, ਬਾਬਰੀ ਮਸਜਿਦ ਢਾਉਣ ਵਾਲੇ ਵੱਡੇ ਲੀਡਰਾਂ ਬਾਰੇ ਸੁਪਰੀਮ ਕੋਰਟ ਦਾ ਨਵਾਂ ਆਦੇਸ਼। ਦੇਖੋ ਬਾਬਰੀ ਮਸਜਿਦ ਦੇ ਮਾਮਲੇ ਦੇ ਵਿੱਚ ਜਿਹੜੀ ਨਵੀਂ ਹੋਈ ਆ ਹੁਣ ਸੁਪਰੀਮ ਕੋਰਟ ਵੱਲੋਂ ਹੁਕਮ, ਤਾਂ ਇਹ ਨਵੀਂ ਜਿਹੜੀ ਜੱਜਮੈਂਟ ਇਹਨਾਂ ਨੇ ਦਿੱਤੀ ਆ, ਸੌਰੀ ਜੱਜਮੈਂਟ ਤੇ ਨਹੀਂ ਕਹਿ ਸਕਦੇ, ਨਵਾਂ ਜੋ ਇਹਨਾਂ ਨੇ ਹੁਕਮ ਦਿੱਤਾ, ਉਹਦੇ ਵਿੱਚ ਕਿਹਾ ਗਿਆ ਵੈ ਕਿ 9 ਮਹੀਨਿਆਂ ਦੇ ਅੰਦਰ ਅੰਦਰ ਕੇਸ ਦਾ ਜਿਹੜਾ ਉਹ ਨਿਬੇੜਾ ਕੀਤਾ ਜਾਊਗਾ ਮੁਕੱਦਮੇ ਦਾ। ਤਾਂ ਜਿਹੜਾ ਮੁਕੱਦਮਾ ਇੱਕ ਬਾਬਰੀ ਮਸਜਿਦ ਨੂੰ ਢਾਉਣ ਵਾਲਾ, ਵੈਸੇ ਕਈ ਸੀਗੇ ਮੁਕੱਦਮੇ, ਇਹਦੇ ਵਿੱਚ ਜਿਹੜਾ ਬਾਬਰੀ ਮਸਜਿਦ ਨੂੰ ਢਾਉਣ ਵਾਲਾ, ਤਾਂ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ 9 ਮਹੀਨਿਆਂ ਦੇ ਅੰਦਰ ਅੰਦਰ ਪੂਰਾ ਟਰਾਇਲ ਹੈ ਜਿਹੜਾ ਉਹ ਨੇਪਰੇ ਚਾੜ ਦਿੱਤਾ ਜਾਊਗਾ। ਇਹ ਮੇਰੇ ਖਿਆਲ ਦੇ ਨਾਲ 21 ਨੇਤਾਵਾਂ ਦੇ ਖਿਲਾਫ ਜਿਹੜੀ ਹੈ ਉਹ ਅਪਰਾਧਿਕ ਸਾਜ਼ਿਸ਼ ਦੀ ਧਾਰਾ ਜਿਹੜੀ ਹੈ ਬਹਾਲ ਕੀਤੀ ਗਈ ਸੀਗੀ। ਤਾਂ ਇਹ ਜਿਹੜੇ 21 ਆ ਇਹਨਾਂ ਦੇ ਵਿੱਚੋਂ 7 ਤੇ ਹੁਣ ਸ਼ਾਇਦ ਦੁਨੀਆ ਦੇ ਵਿੱਚ ਨਹੀਂ ਹੈ। ਤਾਂ ਕਲਿਆਣ ਸਿੰਘ ਜਿਹੜਾ ਰਾਜਪਾਲ ਰਾਜਸਥਾਨ ਦਾ, ਉਹਨੂੰ ਇਸ ਮੁਕੱਦਮੇ ਤੋਂ ਛੋਟ ਹੈ, ਖਾਸ ਤੌਰ ਤੇ ਕਿਉਂਕਿ ਰਾਜਪਾਲ ਦੀਆਂ ਕੁਝ ਸੰਵਿਧਾਨਕ ਸ਼ਕਤੀਆਂ ਹੁੰਦੀਆਂ, ਤਾਂ ਉਹਦੇ ਮੁਤਾਬਕ ਉਹਨੂੰ ਛੋਟ ਦਿੱਤੀ ਗਈ ਹੈ। ਵੈਸੇ ਉਹਨੂੰ ਛੋਟ ਕੁਛ ਜ਼ਿਆਦਾ ਹੀ ਦਿੱਤੀ ਗਈ ਆ। ਜਿਸ ਤਰੀਕੇ ਦਾ ਉਹਨੇ ਇੱਕ ਪਾਸੜ ਬਿਆਨ ਦਿੱਤਾ ਸੀਗਾ ਚੋਣਾਂ ਦੇ ਵਿੱਚ, ਤੁਹਾਨੂੰ ਚੇਤੇ ਹੋਣਾ, ਮੋਦੀ ਦੇ ਹੱਕ ਦੇ ਵਿੱਚ,
ਤਾਂ ਉਦੋਂ ਹੀ ਰਾਸ਼ਟਰਪਤੀ ਉਹਨੂੰ ਸਸਪੈਂਡ ਕਰ ਸਕਦਾ ਸੀਗਾ, ਉਹਨੂੰ ਬਰਖਾਸਤ ਕਰ ਸਕਦਾ ਸੀਗਾ, ਬਹੁਤ ਕੁਝ ਕੀਤਾ ਜਾ ਸਕਦਾ ਸੀ ਕਲਿਆਣ ਸਿੰਘ ਨੂੰ। ਤਾਂ ਕਲਿਆਣ ਸਿੰਘ ਨੇ ਤੁਹਾਨੂੰ ਪਤਾ ਹੀ ਜਿਸ ਤਰ੍ਹਾਂ ਦੇ ਕਲਿਆਣ ਕੀਤੇ ਆ, ਬਹਰਹਾਲ ਉਹ ਬਚਦਾ ਰਿਹਾ, ਦੂਜੇ ਹੱਲੇ ਤੋਂ ਵੀ ਬਚ ਗਿਆ। ਤਾਂ ਕਲਿਆਣ ਸਿੰਘ ਨੂੰ ਛੱਡ ਦਈਏ ਤੇ ਦੂਸਰੇ ਜਿਹੜੇ ਵੱਡੇ ਆਗੂ ਹੈ ਇਹਨਾਂ ਦੇ, ਜਿੱਦਾਂ ਉਹਦੇ ਵਿੱਚ ਅਡਵਾਨੀ ਵੀ ਆ ਜਾਂਦਾ, ਮੁਰਲੀ ਮਨੋਹਰ ਜੋਸ਼ੀ ਆ, ਉਮਾ ਭਾਰਤੀ ਆ, ਵਿਨੇ ਕਟਿਆਰ ਆ, ਇਸ ਤਰ੍ਹਾਂ ਦੇ ਜਿਹੜੇ ਆਗੂ ਆ, ਇਹਨਾਂ ਦੇ ਖਿਲਾਫ ਇਹ ਮੁਕੱਦਮਾ ਜਿਹੜਾ ਬਣਿਆ ਸੀਗਾ। ਇਹਦੇ ਵਿੱਚ ਧਾਰਾ 153 ਸਮਾਜ 'ਚ ਫੁੱਟ ਪਾਉਣ ਵਾਲੀ, 153 ਆ ਕੌਮੀ ਏਕਤਾ ਨੂੰ ਖਤਰੇ 'ਚ ਪਾਉਣ ਵਾਲੀ, ਨਾਲ 120 ਆ ਜੋ ਕੌਨਸਪੀਰੇਸੀ ਦੀ ਹੁੰਦੀ ਆ, ਉਹ ਵੀ ਜੋੜ ਦਿੱਤੀ ਗਈ ਆ। ਤੇ ਤੁਹਾਨੂੰ ਪਤਾ ਹੀ ਹੈ ਜੇਕਰ 120 ਤਹਿਤ ਦੋਸ਼ ਸਾਬਤ ਹੁੰਦੇ ਆ ਤਾਂ ਮੁਲਜ਼ਮਾਂ ਨੂੰ ਵੱਧ ਤੋਂ ਵੱਧ 5 ਸਾਲ ਤੱਕ ਦੀ ਸਜ਼ਾ ਹੁੰਦੀ ਆ। ਬਾਕੀ ਜਿਹੜੇ ਹੋਰ ਕੇਸ ਆ ਜਿੱਦਾਂ ਧਾਰਾ ਆਪਾਂ ਗਿਣੀਆਂ ਨੇ, ਉਹਨਾਂ ਦਾ ਆਪਣਾ ਵੱਖਰਾ ਇੱਕ ਦਾਇਰਾ ਹੁੰਦਾ ਸਜ਼ਾ ਦਾ। ਸੋ 9 ਮਹੀਨਿਆਂ ਦੇ ਅੰਦਰ ਅੰਦਰ ਕੇਸ ਨੇਪਰੇ ਚੜੂਗਾ। ਬਹੁਤ ਲੰਮਾ ਸਮਾਂ ਹੋ ਗਿਆ, ਹੁਣ ਦੇਖੋ ਨੇਪਰੇ ਚੜ੍ਹਦਾ ਜਾਂ ਫਿਰ ਕੋਈ ਦਿੱਕਤ, ਫਿਰ ਕੋਈ ਔਕੜ ਜਿਹੜੀ ਹੈ ਇਸ ਮੁਕੱਦਮੇ 'ਚ ਸਾਹਮਣੇ ਆਊਗੀ। ਜੀ ਜੀ, ਅਗਲੀ ਖਬਰ ਤੇ ਨਜ਼ਰ ਮਾਰਦੇ, ਕਹਿੰਦੇ ਕਾਰ ਦੇ ਉੱਤੇ MLA ਦਾ ਪੁੱਤਰ ਲਿਖਾਉਣ ਦੇ ਮਾਮਲੇ ਦੇ ਵਿੱਚ ਅਕਾਲੀ ਵਿਧਾਇਕ ਨੂੰ ਨੋਟਿਸ। ਦਰਅਸਲ ਇਹਨਾਂ ਦੇ ਮੁੰਡੇ ਨੇ ਜਾਂ ਇਹਨਾਂ ਦੇ ਅਕਾਲੀ ਕਾਕੇ ਨੇ ਨਹੀਂ ਸੀ ਲਿਖਾਇਆ ਕਿ ਸਨ ਆਫ MLA, ਯਾਨੀ MLA ਦਾ ਬੇਟਾ, ਏਦਾਂ ਨਹੀਂ ਲਿਖਾਇਆ, ਬਲਕਿ ਇਹਨਾਂ ਦੇ ਇੱਕ ਅਕਾਲੀ ਆਗੂ ਨੇ ਅੱਡੀਆਂ ਚੁੱਕ ਕੇ ਫਾਹ ਲੈ ਲਿਆ ਇਸ ਮਾਮਲੇ 'ਚ। ਉਹ ਕੌਣ ਹੈ? ਮਨਜਿੰਦਰ ਸਿੰਘ ਸਿਰਸਾ। ਦੱਸਦੇ ਆ ਕਿ ਦਿੱਲੀ ਵਿਧਾਨ ਸਭਾ ਦੇ ਸਪੀਕਰ ਹੈ ਜਿਹੜੇ ਰਾਮ ਨਿਵਾਸ ਗੋਇਲ, ਤਾਂ ਇਹਨਾਂ ਨੇ ਇੱਕ ਟਵੀਟ ਕਰ ਦਿੱਤਾ ਕਿ ਆ ਦੇਖੋ ਜੀ, ਗੋਇਲ ਸਾਹਿਬ ਦਾ ਕਾਕਾ ਜਿਹੜਾ ਕਾਰ ਤੇ ਲਿਖਾਈ ਬੈਠਾ ਸਨ ਆਫ MLA। ਤਾਂ ਇਹ MLA ਦੇ ਪੁੱਤਰ ਦੇ ਨਾਂ ਦੀ ਜਿਹੜੀ ਤਖਤੀ ਇਹਨੇ ਲਟਕਾਈ ਆ, ਇਹ ਗਲਤ ਆ। ਤਾਂ ਉਹ ਜਿਹੜਾ ਟਵੀਟ ਹੋਇਆ, ਉਹ ਟਵੀਟ ਫਿਰ ਵਾਇਰਲ ਹੋ ਗਿਆ। ਉਸ ਤੋਂ ਬਾਅਦ ਫਿਰ ਜਿਹੜੇ ਸਪੀਕਰ ਸਾਹਿਬ ਸੀਗੇ ਉਹ ਬੋਲ ਪਏ, ਰਾਮ ਨਿਵਾਸ ਗੋਇਲ, ਉਹਨਾਂ ਆਖਿਆ ਕਿ ਕੋਈ ਗੱਲ ਨਹੀਂ, ਹੁਣ ਤੁਹਾਨੂੰ ਦੱਸਦੇ ਆ। ਤਾਂ ਉਹਨਾਂ ਨੇ ਇਹਨਾਂ ਨੂੰ ਨੋਟਿਸ ਕਰ ਦਿੱਤਾ, ਕਾਨੂੰਨੀ ਤੌਰ ਤੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਅੱਗੇ ਕਾਰਵਾਈ ਵਾਲਾ ਨੋਟਿਸ ਆ। ਵੈਸੇ ਤੇ ਇਹ ਘੱਲਦੇ ਰਹੇ ਅਕਾਲੀ ਭਾਜਪਾ ਵਾਲੇ, ਇਹਨਾਂ ਨੂੰ ਨੋਟਿਸ ਜ਼ਿਆਦਾ ਘੱਲਦੇ ਰਹੇ ਆ ਮਾਣ ਮੂਣ ਹਾਨੀਆਂ ਦੇ, ਪਰ ਇਹਨਾਂ ਨੇ ਹੁਣ ਘੱਲ ਦਿੱਤਾ ਸਪੀਕਰ ਸਾਹਿਬ ਨੇ। ਉਹ ਕਹਿੰਦੇ ਆ ਕਿ ਤੁਸੀਂ ਝੂਠੇ ਦੋਸ਼ ਲਾਏ ਇਸ ਮਾਮਲੇ ਦੇ ਵਿੱਚ, ਜਦਕਿ ਕਾਰ ਦੇ ਨਾਲ ਸਪੀਕਰ ਦਾ ਕੋਈ ਲਗਾ ਦੇਗਾ ਨਹੀਂ ਹੈ, ਕੋਈ ਲੈਣ ਦੇਣ ਨਹੀਂ ਹੈ। ਤਾਂ ਤੁਸੀਂ ਇਹ ਗਲਤ ਇਨਫੋਰਮੇਸ਼ਨ ਜਿਹੜੀ ਆ ਉਹ ਫੈਲਾਈ ਆ, ਝੂਠ ਬੋਲਿਆ, ਝੂਠੇ ਦੋਸ਼ ਲਾਏ। ਹਾਲਾਂਕਿ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੋਈ ਇਹਦਾ ਪ੍ਰਤੀਕਰਮ ਨਹੀਂ ਆਇਆ, ਇਸ ਨੋਟਿਸ ਦਾ ਜਵਾਬ ਦਊਗੇ ਜਾਂ ਇਸ ਮਾਮਲੇ ਨੂੰ ਅੱਗੇ ਤੋਰੂਗੇ, ਉਹ ਤੇ ਚਲੋ ਉਹ ਜਾਣਨ ਜਾਂ ਉਹਨਾਂ ਦਾ ਕੰਮ ਜਾਣੇ। ਪਰ ਮਨਜਿੰਦਰ ਸਿੰਘ ਸਿਰਸਾ ਮੇਰੇ ਖਿਆਲ ਦੇ ਨਾਲ ਪਹਿਲੀ ਵਾਰੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਕੇ ਗਿਆ। ਤੁਹਾਨੂੰ ਯਾਦ ਹੋਣਾ ਜਦੋਂ 에ਅਰ ਸਟ੍ਰਾਈਕ ਹੋਇਆ ਸੀਗਾ ਤਾਂ ਇਹਨਾਂ ਨੇ ਕਾਲੀ ਦੇ ਵਿੱਚ, ਹੋਛੇਪਣ ਦੇ ਵਿੱਚ ਇੱਕ ਵੀਡੀਓ ਗੇਮ ਦੀ ਵੀਡੀਓ ਅਪਲੋਡ ਕਰਤੀ ਸੀ ਜੀ, ਜਾਂ 에ਅਰ ਸਟ੍ਰਾਈਕ ਹੋਇਆ। ਲੋਕਾਂ ਨੇ ਆਖਿਆ ਕਿ ਇਹ ਤੇ ਸਾਡੇ ਮੋਬਾਈਲਾਂ 'ਚ ਪਹਿਲਾਂ ਹੀ ਹੈਗੀ ਆ। ਸੋ 에ਅਰ ਸਟ੍ਰਾਈਕ ਹੈ ਜਿਹੜਾ ਉਹ ਪਹਿਲਾਂ ਹੋਇਆ, 6 ਮਹੀਨੇ ਦਾ, ਸਾਲ ਦਾ ਪਹਿਲਾਂ ਹੋਇਆ, ਉਹ ਸਾਡੇ ਕੋਲ ਵੀਡੀਓ ਆ। ਤਾਂ ਉਹ ਅਸਲ ਦੇ ਵਿੱਚ ਵੀਡੀਓ ਗੇਮ ਸੀਗੀ ਜਿਹੜੀ ਇਹਨਾਂ ਨੇ ਅਪਲੋਡ ਕਰ ਦਿੱਤੀ ਚੱਕ ਕੇ, ਕਹਿੰਦੀ ਸੀ ਕਿ ਆਹ 에ਅਰ ਸਟ੍ਰਾਈਕ ਦੀ ਵੀਡੀਓ ਆ। ਤਾਂ ਇਸ ਤਰ੍ਹਾਂ ਦੀਆਂ ਅੱਗੇ ਵੀ ਚੀਜ਼ਾਂ ਇਹਨਾਂ ਤੋਂ ਸ਼ੇਅਰ ਹੋਈਆਂ ਨੇ। ਖੈਰ ਉਹ ਸਾਰੇ ਆਗੂ ਕਰ ਜਾਂਦੇ ਆ, ਬਾਹਲੇ ਜ਼ਿਆਦਾ ਕਾਲੇ ਹੁੰਦੇ, ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਦੀ ਇੱਕ ਹੋਰ ਮੱਛੀ ਹੁੰਦੀ ਆ ਕਿ ਪਹਿਲੇ ਮੈਂ। ਤਾਂ ਇਸ ਮਾਮਲੇ ਦੇ ਵਿੱਚ ਹੁਣ ਪਤਾ ਲੱਗੂਗਾ ਕਿ ਮਨਜਿੰਦਰ ਸਿੰਘ ਸਿਰਸਾ ਠੀਕ ਨੇ ਜਾਂ ਗਲਤ ਨੇ, ਜਾਂ ਫਿਰ ਉਹ ਇੰਨੇ ਜ਼ਿਆਦਾ ਅੱਜ ਕੱਲ੍ਹ ਭਾਜਪਾ ਦੀ ਅੰਧ ਭਗਤੀ ਦੇ ਵਿੱਚ ਰੁੱਝੇ ਆ ਕਿ ਉਹਨਾਂ ਨੂੰ ਤਥਾਤਮਕ ਚੀਜ਼ਾਂ ਨਹੀਂ ਦਿਸਦੀਆਂ, ਉਹ ਪ੍ਰਮਾਣਤਾ ਨਹੀਂ ਕਰਦੇ। ਉਹਨਾਂ ਨੂੰ ਕਾਹਲੀ ਹੁੰਦੀ ਹੈ ਕਿ ਬਸ ਕਿਸੇ ਤਰੀਕੇ ਦੇ ਨਾਲ ਚੀਜ਼ ਜਿਹੜੀ ਆ ਵਿਰੋਧੀ ਧਿਰ ਨਾਲ ਜੁੜਦੀ ਹੋਵੇ, ਵਿਰੋਧੀ ਆਗੂ ਨਾਲ ਜੁੜਦੀ ਹੋਵੇ, ਬਸ ਆਪਾਂ ਇਸ ਮਾਮਲੇ ਨੂੰ ਗਾਹ ਤੋੜ ਦਈਏ। ਤਾਂ ਫਿਰ ਉਹ ਤੁਹਾਨੂੰ ਪਤਾ ਹੀ ਆ ਕਿ ਬਹੁਤੇ ਕਾਲਿਆਂ ਦੇ ਤੁਹਾਨੂੰ ਪਤਾ ਮੂੰਹ ਸੜ ਜਾਂਦੇ ਆ। ਤਾਂ ਇਸ ਵਾਰੀ ਮਨਜਿੰਦਰ ਸਿੰਘ ਸਿਰਸਾ ਦਾ ਪਾਲਾ ਜਿਹੜਾ ਉਹ ਕਸੂਤਾ ਪੈ ਗਿਆ। ਸਪੀਕਰ ਦੇ ਇਸ ਨੋਟਿਸ ਦਾ ਉਹ ਕੀ ਜਵਾਬ ਦਿੰਦੇ ਆ ਵੇਖਣਾ ਪਊਗਾ। ਫਿਰ ਜੇ ਜਵਾਬ ਨਹੀਂ ਦਿੰਦੇ ਤਾਂ ਫਿਰ ਅੱਗੋਂ ਸਪੀਕਰ ਕੀ ਜਵਾਬ ਦਿੰਦੇ ਆ, ਵੇਖਦੇ ਆ ਕੀ ਬਣਦਾ ਜੀ। ਅਗਲੀ ਗੱਲ ਦੇ ਉੱਤੇ ਨਜ਼ਰ ਮਾਰਦੇ ਹਾਂ ਮਿੰਟੂ ਜੀ, ਕਹਿੰਦੇ ਕੈਪਟਨ ਖਿਲਾਫ ਕੇਸ ਦੀਆਂ ਫਾਈਲਾਂ ਹੋਈਆਂ ਗਾਇਬ, ਅਫਸਰ ਕਰ ਰਹੇ ਆ ਹੁਣ ਸਿੱਧੂ ਦੇ ਨਾਲ ਰਾਬਤਾ। ਦੇਖੋ ਇਹਨਾਂ ਦੀਆਂ ਜਿਹੜੀਆਂ ਫਾਈਲਾਂ ਨੇ ਉਹ ਕਾਫੀ ਗਾਇਬ ਹੋਈਆਂ ਨੇ, ਤੇ ਜਿਹੜੀਆਂ ਇਹ ਫਾਈਲਾਂ ਗੁੰਮ ਹੋਈਆਂ ਨੇ ਉਹਦੇ 'ਚ ਦੱਸਦੇ ਆ ਕਿ ਸਿੱਧੂ ਨੇ ਚਾਰਜ ਛੱਡਣ ਵੇਲੇ ਇਹ ਫਾਈਲਾਂ ਜਿਹੜੀਆਂ ਉਹ ਵਾਪਸ ਸੌਂਪ ਦਿੱਤੀਆਂ ਸੀ, ਪਰ ਹੁਣ ਕੁਝ ਫਾਈਲਾਂ ਜਿਹੜੀਆਂ ਉਹ ਮਿਲ ਨਹੀਂ ਰਹੀਆਂ। ਦੱਸਿਆ ਤੇ ਇਹੋ ਜਾ ਰਿਹਾ। ਤਾਂ ਇਹ ਹੁਣ ਹੜਕੰਪ ਜਿਹਾ ਮੱਚਿਆ ਪਿਆ ਇਹਨਾਂ ਦੇ ਵਿੱਚ, ਹੱਥਾਂ ਪੈਰਾਂ ਦੀ ਪਈ ਆ। ਹਾਲਾਂਕਿ
ਅਫਸਰ ਜਿਹੜੇ ਉਹ ਫਾਈਲਾਂ ਨੂੰ ਲੱਭਣ 'ਚ ਵੀ ਜੁਟ ਗਏ, ਕਹਿੰਦੇ ਕਿ ਕੋਈ ਗੱਲ ਨਹੀਂ ਹੈ, ਜੇ ਨਾ ਵੀ ਲੱਭੀ ਤੇ ਫਾਈਲਾਂ ਜਿਹੜੀਆਂ ਦੁਬਾਰਾ ਬਣ ਜਾਣਗੀਆਂ। ਪਰ ਫਾਈਲਾਂ ਕਿੱਥੇ ਗਈਆਂ ਇਹ ਵੇਖਣ ਵਾਲੀ ਗੱਲ ਆ। ਕਿਉਂਕਿ ਇਹਦੇ ਵਿੱਚ ਜਿਹੜੀ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਦੀ ਸੀਗੀ, ਉਹ ਵੀ ਇੱਕ ਫਾਈਲ ਗੁੰਮ ਆ। ਤਾਂ ਇਹ ਇੱਕ ਬੜੀ ਦਿਲਚਸਪ ਗੱਲ ਆ, ਕਿਉਂਕਿ ਉਸ ਮਾਮਲੇ ਦੇ ਵਿੱਚ ਕਲੋਜ਼ਰ ਰਿਪੋਰਟ ਜਿਹੜੀ ਆ ਉਹ ਵਿਜੀਲੈਂਸ ਨੇ ਦਾਖਲ ਕੀਤੀ ਹੋਈ ਆ, ਉਹਦੇ ਤੇ ਫੈਸਲਾ ਹੋਣਾ। ਪਰ ਉਹਦੇ ਤੋਂ ਪਹਿਲਾਂ ਇਹ ਜਿਹੜੀ ਫਾਈਲ ਗੁੰਮ ਹੋਈ ਆ, ਇਹ ਕਮਾਲ ਦੀ ਗੱਲ ਆ। ਔਰ ਵੈਸੇ ਹੋਰ ਵੀ ਕੁਛ ਨੇ, ਜਿੱਦਾਂ ਮਨੋਰੰਜਨ ਟੈਕਸ ਨਾਲ ਸੰਬੰਧਿਤ ਫਾਈਲ ਇੱਕ ਨਗਰ ਪੰਚਾਇਤ ਮਹਿਰਾਜ ਬਠਿੰਡਾ, ਇਹ ਵੀ ਕੈਪਟਨ ਅਮਰਿੰਦਰ ਸਿੰਘ ਦਾ ਪਿੰਡ ਆ। ਤਾਂ ਮਹਿਰਾਜ ਬਠਿੰਡਾ ਇਹਨਾਂ ਮਾਮਲਿਆਂ ਦੀਆਂ ਜਿਹੜੀਆਂ ਫਾਈਲਾਂ ਨੇ ਉਹ ਵੀ ਕਿਤੇ ਨਾ ਕਿਤੇ ਗੁੰਮ ਆ। ਹੁਣ ਗੁੰਮ ਕਿੱਥੇ ਆ ਪਤਾ ਨਹੀਂ ਹੈ। ਪਰ ਇੱਕ ਹੋਰ ਵੀ ਚੀਜ਼ ਜਿਹੜੀ ਆ ਉਹ ਨਵੀਂ ਸਾਹਮਣੇ ਆਉਣ ਡਈ ਆ। ਲੁਧਿਆਣੇ ਦੇ ਵਿੱਚ ਇੱਕ ਤੁਹਾਨੂੰ ਯਾਦ ਹੋਣਾ ਘੁਟਾਲਾ ਸਾਹਮਣੇ ਆਇਆ ਸੀ, ਜਿਹਦੇ ਵਿੱਚ ਇਹਨਾਂ ਦਾ ਇੱਕ ਮੰਤਰੀ ਫਸ ਗਿਆ ਸੀ ਲੁਧਿਆਣੇ ਦਾ ਹੀ। ਤਾਂ ਉਸ ਮਾਮਲੇ ਦੇ ਵਿੱਚ ਗ੍ਰੈਂਡ ਮੈਨਰ ਹੋਮ ਮਾਮਲਾ ਜਿਹੜਾ, ਜਿਹਦੇ ਵਿੱਚ CLEO ਦੇ ਬਿਨਾਂ ਹੀ ਸਭ ਕੁਛ ਚਲਾ ਦਿੱਤਾ ਗਿਆ ਸੀਗਾ। ਫਿਰ ਜੋ ਹੁੰਦੇ ਆ ਘੱਟ ਆਰਥਿਕਤਾ ਵਾਲੇ ਲੋਕ, ਜਿਹੜਾ ਉਹਨਾਂ ਵਾਸਤੇ ਕੋਟਾ ਹੁੰਦਾ, ਉਹ ਵੀ ਨਹੀਂ ਸੀ ਰੱਖਿਆ ਗਿਆ। ਕਈ ਕਿਸਮ ਦੀਆਂ ਉਹਦੇ 'ਚ ਗੜਬੜੀਆਂ ਪਾਈਆਂ ਗਈਆਂ ਸੀਗੀਆਂ। ਸੁਣਨ ਦੇ ਵਿੱਚ ਤੇ ਇਹ ਆਇਆ ਕੁਛ ਮੀਡੀਆ ਹਵਾਲਿਆਂ ਦੇ ਨਾਲ, ਕੁਛ ਮੀਡੀਆ ਸੂਤਰਾਂ ਦੇ ਨਾਲ ਇਹ ਸਮਝ ਆਉਂਦੀ ਪਈ ਆ ਕਿ ਉਸ ਮਾਮਲੇ ਦੀ ਵੀ ਫਾਈਲ ਜਿਹੜੀ ਆ ਉਹ ਲਾਪਤਾ, ਗੁੰਮ ਹੈ। ਤਾਂ ਇਹ ਸਭ ਕੁਛ ਕਿਵੇਂ ਹੋ ਰਿਹਾ, ਸਮਝ ਤੋਂ ਪਰੇ ਦੀ ਗੱਲ ਹੈ ਕਿ ਇੱਕੋ ਵੇਲੇ ਇੰਨੀਆਂ ਫਾਈਲਾਂ ਗੁੰਮ। ਉਦੋਂ ਜਦੋਂ ਜ਼ੀਰਕਪੁਰ ਦੇ ਵਿੱਚ ਸਿੱਧੂ ਦੇ ਖਾਸ ਬੰਦਿਆਂ ਤੇ ਰੇਡ ਪਈ ਸੀ, ਉਹ ਤੋਂ ਦੂਜੇ ਤੀਜੇ ਦਿਨ ਅੰਮ੍ਰਿਤਸਰੋਂ ਇਹ ਗੱਲ ਸੁਣਨ ਨੂੰ ਮਿਲ ਗਈ ਸੀਗੀ ਕਿ ਜੋ ਅੰਮ੍ਰਿਤਸਰ ਦੇ ਵਿੱਚ ਜਾ ਕੇ ਵਿਜੀਲੈਂਸ ਨੇ ਖਲਾਰਾ ਪਾਇਆ, ਉਹਦੇ ਵਿੱਚ ਵੀ ਦੱਸਦੇ ਆ ਕਿ ਸਿੱਧੂ ਨਾਲ ਜੁੜੀਆਂ ਕੁਛ ਫਾਈਲਾਂ ਗਾਇਬ ਪਾਈਆਂ। ਇਹ ਫਾਈਲਾਂ ਕਿਵੇਂ ਗਾਇਬ ਕੀਤੀਆਂ, ਕਿੱਦਾਂ ਗਾਇਬ ਹੋਈਆਂ, ਸਮਝ ਤੋਂ ਪਰੇ ਦੀ ਗੱਲ ਆ। ਪਰ ਤੁਸੀਂ ਦੇਖੋ, ਕੋਈ ਬੰਦਾ ਜਿਹੜਾ ਸ਼ਰਾਬ ਦੀ ਭੱਠੀ ਦੇ ਕੇਸ ਦੇ ਵਿੱਚ ਵੀ ਫਸ ਜਾਵੇ ਨਾ, ਜੇ ਮੰਨ ਲਓ ਲੈ ਦੇ ਕੇ ਦਈਦਾ ਬਾਹਰ ਵੀ ਨਿਕਲ ਜਾਵੇ ਤੇ 30 ਸਾਲ 40 ਸਾਲ ਤੱਕ ਉਹਦੇ ਜਿਹੜੇ ਸੰਮਨ ਵਾਰੰਟ ਜਾਂ ਉਹਦੇ ਇਸ਼ਤਿਹਾਰੀ ਨੋਟਿਸ ਆ ਜਿਹੜੇ ਉਹਦੇ ਘਰ ਤੱਕ ਆਉਂਦੇ ਰਹਿੰਦੇ ਆ, ਜਦ ਤੱਕ ਜਾਂ ਉਹ ਸਰੈਂਡਰ ਨਹੀਂ ਕਰਦਾ ਕਿ ਆਪਦਾ ਕੇਸ ਨਹੀਂ ਨਿਬੇੜਦਾ ਜਾਂ ਆਪ ਹੀ ਨਹੀਂ ਨਿਬੜ ਜਾਂਦਾ ਸੰਸਾਰ ਚੋਂ। ਤਾਂ ਇਹ ਵੱਡਿਆਂ ਲੋਕਾਂ ਦੀ ਹੀ ਫਾਈਲ ਕਿਉਂ ਗੁੰਮ ਹੁੰਦੀ ਹੈ, ਵੇਖਣ ਵਾਲੀ ਗੱਲ ਆ। ਔਰ ਮੈਂ ਤਾਂ ਉਹ ਚੀਜ਼ ਵੀ ਦੇਖੀ ਆ, ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਅਫਸਰ ਦੇ ਹੱਥ ਮਿੰਟੂ ਜੀ ਜੀ ਮੈਨੂੰ ਲੱਗ ਰਿਹਾ ਕੁਛ ਆਵਾਜ਼ ਦੇ ਵਿੱਚ ਪ੍ਰੋਬਲਮ ਆ, ਤੇ ਕੋਈ ਨਹੀਂ, ਮੁੜ ਕੇ ਦੁਬਾਰਾ ਆਪਾਂ ਕਨੈਕਸ਼ਨ ਜਿਹੜਾ ਉਹਨਾਂ ਦੇ ਨਾਲ ਜੋੜਦੇ ਹਾਂ। ਸਰੋਤਿਓ ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ, ਮਿੰਟੂ ਗੁਰੂਸਰੀਆ ਉਹਨਾਂ ਦੇ ਨਾਲ। ਜੀ ਮਿੰਟੂ ਜੀ, ਜੀਆਂ ਨੂੰ ਇੱਕ ਵਾਰੀ ਫਿਰ ਫਾਈਲਾਂ ਗਾਇਬ ਦੇ ਨਾਲ ਤੁਹਾਡੀ ਆਵਾਜ਼ ਵੀ ਵਿੱਚ ਆਉਣੀ ਬੰਦ ਹੋ ਗਈ ਸੀ। ਸਾਨੂੰ ਤਾਂ ਇਦਾਂ ਲੱਗਾ ਵੀ ਕਿਤੇ ਇੱਥੇ ਵੀ ਕੁਛ ਇਦਾਂ ਦਾ ਤਾਂ ਨਹੀਂ ਹੋ ਗਿਆ। ਹਾਂਜੀ, ਮੈਂ ਉਹ ਗੱਲ ਆਪਣੀ ਫਿਨਿਸ਼ ਕਰ ਦੇਣਾ ਜੇ ਤੁਸੀਂ ਨਹੀਂ ਸੁਣੀ। ਮੈਂ ਤੇ ਇਹੋ ਕਹਿਣ ਡਿਆ ਸੀਗਾ ਕਿ ਜਿਸ ਤਰੀਕੇ ਦੇ ਨਾਲ ਇਹ ਫਾਈਲਾਂ ਗੁੰਮ ਹੁੰਦੀਆਂ, ਕਦੇ ਮਾਤਰ ਦਾ ਨਹੀਂ ਸੁਣਿਆ ਕਿ ਉਹਦੇ ਤੇ ਕੋਈ ਮੁਕੱਦਮਾ ਚੱਲਦਾ ਸੀਗਾ, ਅਚਾਨਕ ਉਹਦੀ ਫਾਈਲ ਗੁੰਮ ਹੋ ਗਈ ਤੇ ਉਹਨੂੰ ਵਿਚਾਰੇ ਨੂੰ ਫਿਰ ਮੌਜਾਂ ਹੀ ਮੌਜਾਂ ਲੱਗ ਗਈਆਂ, ਉਹਦਾ ਲੱਭਿਆ ਹੀ ਕੁਛ ਨਹੀਂ ਹੈ। ਇਹ ਕਦੇ ਨਹੀਂ ਹੁੰਦਾ ਛੋਟੇ ਕੇਸ ਦੇ ਵਿੱਚ। ਔਰ ਐਸਾ ਵੀ ਇੱਕ ਮਿਸਾਲ ਹੈ ਸਾਡੇ ਸਾਹਮਣੇ, ਇੱਕ ਉਦਾਹਰਨ ਹੈ ਸਾਡੇ ਸਾਹਮਣੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਪਰਿਵਾਰ ਦੇ ਨਾਲ ਇੱਕ ਪੁਲਿਸ ਅਫਸਰ ਨੇ ਬਹੁਤ ਜ਼ਿਆਦਤੀ ਕੀਤੀ। ਉਹ ਇੰਨੀ ਜ਼ਿਆਦਾ ਜ਼ਿਆਦਤੀ ਕੀਤੀ ਕਿ ਸਾਰਾ ਟੱਬਰ ਖੁਦਕੁਸ਼ੀ ਕਰ ਗਿਆ। ਮਾਮਲਾ ਜਿਹੜਾ ਸੀਗਾ ਉਹ ਇੱਕ ਸਮਾਜ ਸੇਵੀ ਵਕੀਲ ਨੇ ਉੱਤੇ ਅਦਾਲਤ 'ਚ ਖੜਿਆ। ਜਦੋਂ ਅਦਾਲਤ 'ਚ ਖੜਿਆ ਤੇ ਜਿਹੜਾ ਉਹਨਾਂ ਦਾ ਅਫਸਰ ਸੀ ਉਹਨੂੰ ਬਚਾਉਣ ਤੇ ਅਦਾਲਤ 'ਚ ਫਾਈਲ ਜਿਹੜੀ ਆ ਪੁਲਿਸ ਵਾਲਿਆਂ ਨੇ ਚੋਰੀ ਕਰ ਲਈ। ਸੋ ਇਹ ਸਭ ਕੁਛ ਹੈ ਜਿਹੜਾ ਉਹ ਸਾਡੇ ਪੰਜਾਬ 'ਚ ਚੱਲਦਾ। ਪਰ ਮੇਰੇ ਖਿਆਲ ਦੇ ਨਾਲ ਮਾਮਲਾ ਬਹੁਤ ਗੰਭੀਰ ਆ, ਗੁੰਝਲਦਾਰ ਤੇ ਹੈ ਹੀ ਹੈ, ਬਹੁਤ ਗੰਭੀਰ ਆ ਕਿ ਇਹ ਮਾਮਲਿਆਂ ਦੀ ਮੁੱਖ ਮੰਤਰੀ ਨਾਲ ਜੁੜੀ ਜਾਂ ਸਥਾਨਕ ਸਰਕਾਰਾਂ ਦੇ ਮੰਤਰੀ ਨਾਲ ਜੁੜੀ ਜਾਂ ਹੋਰ ਇਹਨਾਂ ਦੇ ਆਪਣੇ ਕੈਬਨਿਟ ਮਿਨਿਸਟਰ ਦੇ ਨਾਲ ਜੁੜੀ ਫਾਈਲ ਗੁੰਮ ਹੋ ਜਾਵੇ, ਬਹੁਤ ਹੈਰਾਨੀ ਵਾਲੀ ਗੱਲ ਹੈ, ਚੰਬੇ ਵਾਲੀ ਗੱਲ ਹੈ। ਜਿਹੜੇ ਫਾਈਲਾਂ ਨਹੀਂ ਸਾਂਭ ਸਕਦੇ ਉਹ ਇੱਥੋਂ ਦੇ ਆਵਾਮ ਨੂੰ ਕੀ ਸਾਂਭੂਗੇ। ਜੀ ਬਿਲਕੁਲ। ਅਗਲੀ ਗੱਲ ਕਰਦੇ, ਕਹਿੰਦੇ ਕੋਟਕਪੁਰਾ ਗੋਲੀਕਾਂਡ ਦੇ ਵਿੱਚ ਜਿਹੜੇ ਪੁਲਿਸ ਅਧਿਕਾਰੀਆਂ ਨੇ ਜਿਹੜੀ ਕੇਸ ਡਾਇਰੀ ਦੇ ਉੱਤੇ ਹੁਣ ਘੁੰਡੀ ਫਸਾਈ ਆ।
ਦੇਖੋ ਇਹਨਾਂ ਨੇ ਹੁਣ ਆਖਿਆ ਤੇ ਹੈ ਕਿ ਦੇਖੋ ਜੀ ਇਹ ਸਾਨੂੰ ਕੇਸ ਡਾਇਰੀ ਹੈ ਜਿਹੜੀ ਉਹ ਦਿੱਤੀ ਜਾਵੇ। ਹੁਣ ਦੇਖਦੇ ਆ ਕਿ ਨਵੇੜਾ ਜੇ ਤੇ ਕੀ ਅੱਗੇ ਅਪਰ ਕੋਰਟ ਤੱਕ ਵੀ ਮਸਲਾ ਜਾਊਗਾ, ਕਿਉਂਕਿ ਅਦਾਲਤ ਨੇ ਜਿਹੜੀ ਅਗਲੀ ਸੁਣਵਾਈ ਆ ਉਹ 24 ਜੁਲਾਈ ਮੁਕਰਰ ਕੀਤੀ ਆ। ਤਾਂ ਮਤਲਬ ਇਹ ਹੋਆ ਕਿ ਜਦਾਈ ਜੀ, ਪਰਮਰਾਜ ਸਿੰਘ ਉਮਰਾ, ਨੰਗਲ ਚਰਨਜੀਤ ਸ਼ਰਮਾ, ਬਲਜੀਤ ਸਿੰਘ ਸਿੱਧੂ, ਮਨਤਾਰ ਬਰਾੜ, ਇਹ ਸਾਰੇ ਜਿਹੜੇ ਅੱਜ ਅਦਾਲਤ ਦੇ ਵਿੱਚ ਹਾਜ਼ਰ ਹੋਏ ਸੀਗੇ, ਤਾਂ ਸਮੂਹਿਕ ਤੌਰ ਤੇ ਹੀ ਲੱਗਦਾ ਕਿ ਅੱਜ ਰਾਏ ਮਸ਼ਵਰਾ ਕਰਕੇ ਆਏ ਕਿ ਕੇਸ ਡਾਇਰੀ ਜਿਹੜੀ ਆ ਉਹ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਵੇ, ਜਿਹਦੇ ਤੇ ਹੁਣ ਸੁਣਵਾਈ ਹੋਈ ਔਰ ਉਸ ਤੋਂ ਬਾਅਦ ਇਹ ਸੁਣਵਾਈ ਜਿਹੜੀ ਆ ਇਹ ਇੱਕ ਵਾਰੀ ਮੁਲਤਵੀ ਕਰ ਦਿੱਤੀ ਗਈ 24 ਜੁਲਾਈ ਵਾਸਤੇ। ਤਾਂ ਹੁਣ ਦੇਖੋ ਕਿ ਕੀ ਫੈਸਲਾ ਹੁੰਦਾ, ਪਰ ਇਹ ਚੀਜ਼ਾਂ ਜਿਹੜੀਆਂ ਨੇ ਨਾ ਅਦਾਲਤੀ ਭਾਸ਼ਾ ਦੇ ਵਿੱਚ ਕਾਫੀ ਮਹੱਤਤਾ ਰੱਖਦੀਆਂ, ਪਰ ਕਈ ਵਾਰ ਸਾਨੂੰ ਸਮਝ ਨਹੀਂ ਆਉਂਦੀ ਕਿ ਕੀ ਮਸਲਾ। ਤਾਂ ਕੇਸ ਡਾਇਰੀ ਦਾ ਜਿਹੜਾ ਮਤਲਬ ਹੁੰਦਾ ਨਾ, ਕੇਸ ਡਾਇਰੀ ਦਾ ਮਤਲਬ ਇਹ ਹੁੰਦਾ ਕਿ ਜਿਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਆ, ਜਿਨ੍ਹਾਂ ਦੀਆਂ ਸਟੇਟਮੈਂਟਾਂ ਦਰਜ ਕੀਤੀਆਂ, ਉਹ ਜੋ ਵੀ ਪ੍ਰਤੀ ਦਿਨ ਉਹਨਾਂ ਦਾ ਹਿਸਾਬ ਕਿਤਾਬ ਹੁੰਦਾ, ਪੂਰਾ ਬਿਊਰਾ ਹੁੰਦਾ ਜਿਹੜਾ, ਉਹ ਇਸ ਕੇਸ ਡਾਇਰੀ ਦੇ ਵਿੱਚ ਹੁੰਦਾ ਹੈ। ਤੇ ਇਹ ਵੈਸੇ ਨਾਮਜ਼ਦ ਵਿਅਕਤੀਆਂ ਨੂੰ ਨਹੀਂ ਦਿੱਤੀ ਜਾਂਦੀ। ਉਦਾਂ ਕੁਝ ਚੀਜ਼ਾਂ ਨੇ ਜਿਹੜੀਆਂ ਮੁਹੱਈਆ ਕਰਵਾਈਆਂ ਜਾਂਦੀਆਂ, ਜਿੰਨੇ ਵੀ ਅਕਿਊਜ਼ਡ ਹੁੰਦੇ ਆ, ਨਾਮਜ਼ਦ ਬੰਦੇ ਹੁੰਦੇ ਆ ਕੇਸ ਦੇ ਵਿੱਚ, ਜਿੱਦਾਂ ਚਲਾਨ ਦੀ ਕਾਪੀ ਆ ਜਾਂ ਕੁਝ ਹੋਰ ਚੀਜ਼ਾਂ ਜਿਹੜੀਆਂ ਉਹ ਉਹਨਾਂ ਨੂੰ ਮੁਹੱਈਆ ਕੀਤੀਆਂ ਜਾਂਦੀਆਂ ਨੇ। ਪਰ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਨਾਮਜ਼ਦ ਵਿਅਕਤੀਆਂ ਨੂੰ ਮੁਹੱਈਆ ਨਹੀਂ ਕੀਤੀਆਂ ਜਾ ਸਕਦੀਆਂ। ਤਾਂ ਇਹਨਾਂ ਨੇ ਹੁਣ ਕੋਰਟ ਦੇ ਕੋਲੇ ਮੰਗ ਰੱਖੀ ਆ। ਦੇਖਦੇ ਆ ਕਿ ਇਹ ਮੰਗ ਜਿਹੜੀ ਆ ਪ੍ਰਵਾਨ ਹੁੰਦੀ ਹੈ ਜਾਂ ਨਹੀਂ। ਜੇ ਪ੍ਰਵਾਨ ਨਹੀਂ ਹੁੰਦੀ ਤਾਂ ਕੀ ਇਹ ਅਪਰ ਕੋਰਟ ਦੇ ਵਿੱਚ ਜਾਂਦੇ ਆ ਜਾਂ ਨਹੀਂ ਜਾਂਦੇ। ਪਰ ਉਧਰੋਂ ਇਸ ਮਾਮਲੇ ਦੇ ਵਿੱਚ ਅੱਜ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਦੇ ਨਾਲ ਇੰਟਰਵਿਊ ਦਿੰਦੇ ਇਹ ਗੱਲ ਆਖੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡੇਰਾ ਮੁਖੀ ਤੋਂ ਅਸੀਂ ਪੁੱਛਗਿੱਛ ਕਰ ਸਕਦੇ ਹਾਂ। ਨਾਲ ਉਹਨਾਂ ਨੇ ਆਖਿਆ ਕਿ ਬੇਅਦਬੀਆਂ ਦੇ ਮਾਮਲੇ ਵੱਖਰੇ ਆ, ਸਾਡੀ ਜਾਂਚ ਪੜਤਾਲ ਵਾਲੇ ਮਾਮਲੇ ਵੱਖਰੇ ਆ। ਬਹਰਹਾਲ ਜੋ ਕਲੋਜ਼ਰ ਰਿਪੋਰਟ ਆ ਉਹਦਾ ਅਸਰ ਸਾਡੀ ਇਨਵੈਸਟੀਗੇਸ਼ਨ ਤੇ ਕੋਈ ਨਹੀਂ ਪੈਣ ਵਾਲਾ। ਜੀ 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 ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਵਿੱਚ ਖਾਣ ਪੀਣ ਵਾਲੀ ਚੀਜ਼ ਦਾ ਹਰ ਤੀਜਾ ਸੈਂਪਲ ਹੋ ਰਿਹਾ ਫੇਲ। ਦੇਖੋ ਇੱਥੇ ਸ਼ੁੱਧ ਚੀਜ਼ ਜਿਹੜੀ ਮਿਲਦੀ ਹੈ ਉਹ ਬਸ ਸਿਰਫ ਇਹ ਆ ਕਿ 76 ਆ, ਜਿੰਨੇ ਮਰਜ਼ੀ ਖਾ ਲਓ, ਬਾਕੀ ਹਰੇਕ ਚੀਜ਼ ਦੇ ਵਿੱਚ ਮਿਲਾਵਟ ਆ, ਬਾਕੀ ਹਰੇਕ ਚੀਜ਼ ਦੇ ਵਿੱਚ ਮਿਲਾਵਟ ਆ। ਤਾਂ ਹੁਣ ਦੇਖੋ ਸਾਡੇ ਪੰਜਾਬ ਦੇ ਵਿੱਚ ਜਿਵੇਂ ਭਰੇ ਜਾਂਦੇ ਆ ਸੈਂਪਲ, ਵੈਸੇ ਸੈਂਪਲਿੰਗ ਵੀ ਇੱਕ ਬਹੁਤ ਵੱਡੀ ਖੋਰੀ ਵਾਲਾ ਕੰਮ ਆ। ਇਹਦੇ ਵਿੱਚ ਬਹੁਤ ਵੱਡੀ ਖੋਰੀ ਚੱਲਦੀ ਹੈ ਜੇ ਹੇਠਲੇ ਪੱਧਰ ਤੇ ਤੁਸੀਂ ਵੇਖੋਗੇ। ਪਰ 2018-19 ਦੇ ਦੌਰਾਨ ਸੂਬੇ ਚੋਂ ਦੱਸਦੇ ਕਿ ਕੁੱਲ 11,920 ਖਾਣ ਪੀਣ ਵਾਲੀਆਂ ਵਸਤਾਂ ਦੇ ਨਮੂਨੇ ਭਰੇ ਗਏ ਸੀ, ਜਿਨ੍ਹਾਂ ਦੇ ਵਿੱਚੋਂ ਲਗਭਗ 3403 ਨਮੂਨੇ ਜਾਂ ਤਾਂ ਮਿਲਾਵਟੀ ਪਾਏ ਗਏ ਜਾਂ ਫਿਰ ਉਹ ਖਾਣਯੋਗ ਹੀ ਨਹੀਂ ਨਿਕਲੇ। ਤਾਂ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਕਾਹਨ ਸਿੰਘ ਪੰਨੂ ਨੇ ਕੋਏ ਵਾਲੇ, ਦੁੱਧ ਵਾਲੇ, ਇਹ ਕਾਫੀ ਰਗੜੇ ਸੀ, ਵੱਡੀ ਮੁਹਿੰਮ ਚੱਲੀ ਸੀ, ਕਿੰਨੀਆਂ ਫੈਕਟਰੀਆਂ ਫੜੀਆਂ ਗਈਆਂ, ਕਿੰਨੀਆਂ ਡੇਅਰੀਆਂ ਫੜੀਆਂ ਗਈਆਂ, ਬਹੁਤ ਕੁਛ ਹੋਇਆ ਸੀ। ਮਨਦੀਪ ਸਿੰਘ ਸਿੱਧੂ ਹੈ ਜਿਹੜੇ SSP ਪਟਿਆਲਾ ਉਦੋਂ ਸੰਗਰੂਰ ਚ ਹੁੰਦੇ ਸੀ, ਉਹਨਾਂ ਨੇ ਬਹੁਤ ਰਿਕਵਰੀ ਕੀਤੀ ਸੀ ਨਕਲੀ ਦੁੱਧ ਬਣਾਉਣ ਵਾਲਿਆਂ ਦੀ। ਤਾਂ ਇਹ ਦੁੱਧ ਤੋਂ ਲੈ ਕੇ ਮਠਿਆਈ, ਖੋਆ, ਪਤਾ ਨਹੀਂ ਕਿਆ ਕਿਆ ਮਿਲਾਵਟੀ ਆ। ਔਰ ਸੁਪਰੀਮ ਕੋਰਟ ਇਹਦੇ ਤੇ ਬਹੁਤ ਸਖਤ ਟਿੱਪਣੀਆਂ ਕਰ ਚੁੱਕਾ ਔਰ ਇੱਥੋਂ ਤੱਕ ਖਬਰਾਂ ਛਪੀਆਂ ਕਿ ਜਿੰਨਾ ਦੁੱਧ ਦਾ ਇੱਥੇ ਖਪਤ ਵਾਲਾ ਫੰਡਾ, ਉਹ ਜਿਹੜਾ ਉਤਪਾਦਨ ਹੈ ਉਹ ਤੋਂ ਬਹੁਤ ਘੱਟ ਆ। ਤਾਂ ਪੂਰਤੀ ਜਿਹੜੀ ਕੀਤੀ ਜਾਂਦੀ ਉਹ ਫਿਰ ਮਿਲਾਵਟ ਕਰਕੇ ਕੀਤੀ ਜਾਂਦੀ ਆ। ਮਠਿਆਈ ਜਿਹੜੀ ਆ ਉਹ ਤਾਂ ਤੁਹਾਨੂੰ ਪਤਾ ਜਿਸ ਤਰੀਕੇ ਨਾਲ ਬਣਾਉਂਦੇ ਆ, ਕਹਿਣ ਦਾ ਮਤਲਬ ਹੈ ਕਿ ਕੁਛ ਵੀ ਸ਼ੁੱਧ ਨਹੀਂ ਹੈ। ਸਬਜ਼ੀਆਂ ਜਿਹੜੀਆਂ ਉਹ ਜਿਸ ਤਰੀਕੇ ਨਾਲ ਉਗਾਈਆਂ ਜਾਂਦੀਆਂ, ਲੋਕ ਨਾਲੇ ਖਾਂਦੇ ਆ ਨਾਲੇ ਪਿੱਟੀ ਜਾਂਦੇ ਆ ਕਿ ਜ਼ਹਿਰ ਖਾਈ ਜਾਂਦੇ, ਹੋਰ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਹੈ। ਕੋਈ ਇੱਕ ਅੱਧ ਭਾਵੇਂ ਹੋਵੇ ਹਜ਼ਾਰਾਂ ਲੱਖਾਂ ਦੇ ਪਿੱਛੇ ਜਿਹੜਾ ਆਰਗੈਨਿਕ ਆਪਣੀਆਂ ਸਬਜ਼ੀਆਂ ਦਾ ਉਤਪਾਦਨ ਕਰਦਾ ਹੋਵੇ। ਇਹ ਪੰਜਾਬ ਦੀ ਬਦਕਿਸਮਤੀ ਆ ਕਿ ਇੱਥੋਂ ਦੇ ਲੋਕ ਚਲੋ ਥੋੜੇ ਸਮਰਿੱਧ ਆ, ਥੋੜੇ ਜਿਹੇ ਖਰਚਸ਼ੀਲ ਆ, ਖਰਚੇ ਬਹੁਤ ਕਰਦੇ ਆ, ਪੈਸਾ ਖੁੱਲ ਕੇ ਖਰਚਦੇ ਆ। ਖਾਣ ਪੀਣ ਤੇ ਖਾਸ ਤੌਰ ਤੇ ਪੰਜਾਬੀ ਬਹੁਤ ਵੱਡਾ ਖਰਚ ਕਰਦੇ ਆ। ਪਰ ਰੌਲਾ ਇਸੇ ਗੱਲ ਦਾ ਹੀ, ਉਹ ਜਿਵੇਂ ਗੁਰਦਾਸ ਮਾਨ ਨੇ ਆਖਿਆ ਨਾ, ਕਿਸ ਬਾਤ का रोना है किस बात पे रोते हैं, ਪੰਜਾਬੀ ਕਹਿੰਦੇ ਕਿ ਇਸੀ ਬਾਤ का रोना इस बात पे रोते हैं। ਰੌਲਾ ਆਇਆ ਕਿ ਸਾਥੋਂ ਪੈਸੇ ਜਿਹੜੇ ਉਹ ਪੂਰੇ ਲੈ ਜਾਂਦੇ ਆ, ਪੂਰੇ ਠੋਕ ਕੇ ਲੈ ਜਾਂਦੇ ਆ, ਟੈਕਸ ਪੂਰੇ ਲੈ ਜਾਂਦੇ ਆ, ਪਰ ਬਦਲੇ ਦੇ ਵਿੱਚ ਖਾਣ ਪੀਣ ਦੇ ਨਾਂ ਤੇ ਮੌਤ ਪਰੋਸੀ ਜਾਂਦੀ ਹੈ। ਨਾ ਹਵਾ ਸ਼ੁੱਧ, ਨਾ ਪਾਣੀ ਸ਼ੁੱਧ, ਨਾ ਖਾਣਾ ਸ਼ੁੱਧ, ਨਾ ਰਹਿਣਾ ਸ਼ੁੱਧ। ਸ਼ੁੱਧ ਹੈ ਕੀ ਹੈ? ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜੇ 76 ਖਾਣੇ ਉਹ ਤੁਹਾਨੂੰ ਸ਼ੁੱਧ ਮਿਲ ਜਾਣ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਹਾਂ ਮਿੰਟੂ ਜੀ, ਕਹਿੰਦੇ ਸੂਬਾ ਸਰਕਾਰ ਵੱਲੋਂ ਘੱਗਰ ਦਰਿਆ ਕਾਰਨ ਪ੍ਰਭਾਵਿਤ ਇਲਾਕਿਆਂ ਦੀ ਗਿਰਦਾਵਰੀ ਦੇ ਹੁਕਮ।
ਦੇਖੋ ਇਹ ਕੀ ਪਤਾ ਨਹੀਂ ਟੈਂਟਾ ਤੋਰੀ ਫਿਰਦੇ ਆ, ਗਰਦੌਰੀ ਕਾਹਦੀ ਕਰਨੀ ਆ? ਜਿੱਥੇ 5-5 ਫੁੱਟ ਪਾਣੀ ਖਲੋਤਾ ਤੇ ਕੀ ਗਰਦੌਰੀ ਕਰੋਗੇ ਜਾ ਕੇ? ਤੁਹਾਡੇ ਪਟਵਾਰੀ ਹੁਣ ਡੁੱਬੀ ਮਾਰ ਕੇ ਤੇ ਥੱਲੇ 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 ਤਲ ਤੇ ਗਰਦੌਰੀ ਕਰਨ ਹੋ ਰਿਹਾ। ਦੇਖਦਾ ਹੀ ਪਿਆ ਜਿੱਥੇ ਜਿੱਥੇ ਪਾਣੀ ਭਰ ਗਿਆ, ਦੇਖੋ ਝੋਨਾ ਡੁੱਬ ਗਿਆ, ਝੋਨਾ ਵੀ ਗਿਆ। ਨਰਮੇ ਚ ਤੇ ਮੰਨ ਲਓ 5 ਦਿਨ ਪਾਣੀ ਨਾ ਸੁੱਕਾ, ਨਰਮਾ ਵੀ ਗਿਆ। ਮੋਟਾ ਜਿਹਾ ਹਿਸਾਬ ਹੈ, ਜਿੱਥੇ ਜਿੱਥੇ ਪਾਣੀ ਖਲੋਤਾ ਤੇ ਗਰਦੌਰੀ ਹੋਈ ਪਈ ਆ। ਤੁਸੀਂ ਏਦਾਂ ਕਰੋ ਕਿ ਚੈੱਕ ਕੱਟੋ ਤੇ ਚੈੱਕ ਕੱਟ ਕੇ ਜਾ ਕੇ ਉਹਨਾਂ ਦੀਆਂ ਝੋਲੀਆਂ ਚ ਪਾਓ ਕਿ ਭਾਈ ਸੰਭਲੋ। ਤਾਂ ਇਹ ਬਰਬਾਦੀ ਦਾ ਬਹੁਤ ਵੱਡਾ ਕਾਰਨ ਆ ਘੱਗਰ। ਔਰ ਘੱਗਰ ਬਾਰੇ ਮੈਂ ਅੱਜ ਆਪਣੀ ਉੱਥੇ ਫੇਸਬੁੱਕ ਵਾਲ ਤੇ ਵੀ ਪਾਏ ਆ ਡਾਕੂਮੈਂਟ, ਕਿਉਂਕਿ ਕੁਛ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਡਾਕੂਮੈਂਟਰੀ ਰਾਹੀਂ ਦੱਸੀਆਂ ਜਾਣ ਤੇ ਚੰਗਾ। 2017 ਦੇ ਵਿੱਚ ਇਹਨਾਂ ਦੇ ਵਿਭਾਗ ਦੇ ਇੱਕ ਬੰਦੇ ਨੇ ਸ਼ਿਕਾਇਤ ਕੀਤੀ ਹੋਈ ਹੈ ਵਿਜੀਲੈਂਸ ਨੂੰ ਕਿ ਕਿੱਦਾਂ ਘੱਗਰ ਦਾ ਪੈਸਾ ਜਿਹੜਾ ਉਹ ਖਾਧਾ ਜਾਂਦਾ, ਕਿੱਦਾਂ ਖਾਧਾ ਗਿਆ ਹੈ। ਤੇ ਹਿਸਾਬ ਲਾ ਲਓ ਕਿ 2017 ਦੀ ਸ਼ਿਕਾਇਤ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ। ਯਾਨੀ ਫੰਡ ਆਉਂਦੇ ਆ, ਸਭ ਕੁਛ ਆਉਂਦਾ, ਪਰ ਫੰਡ ਖਾ ਲਏ ਜਾਂਦੇ, ਫਿਰ ਫਲੱਡ ਆ ਜਾਂਦੇ ਆ। ਤੇ ਜੇ ਫੰਡ ਟਿਕਾਣੇ ਲਾਏ ਹੋਣ, ਸਫਾਈ ਕੀਤੀ ਹੋਵੇ, ਵਕਤ ਰਹਿੰਦੇ ਆ ਬੰਨ ਮਜ਼ਬੂਤ ਕੀਤੇ ਹੋਣ। ਮੈਂ ਛੋਟਾ ਜਿਹਾ, ਕਿਉਂਕਿ ਸਾਡੀਆਂ ਰਿਸ਼ਤੇਦਾਰੀਆਂ ਉਹ ਵਾਹਵਾ ਉੱਥੇ ਆ ਜਿੱਥੇ ਆ ਕੇ ਘੱਗਰ ਸਭ ਤੋਂ ਜ਼ਿਆਦਾ ਤਬਾਹੀ ਮਚਾਉਂਦਾ, ਮਤਲਬ ਕਿ ਸ਼ਤਰਾਣਾ ਇਲਾਕਾ, ਮੂਨਕ ਇਲਾਕਾ, ਇਹਨਾਂ ਇਲਾਕਿਆਂ ਦੇ ਵਿੱਚ। ਤਾਂ ਉੱਥੇ ਅਸੀਂ ਛੋਟੇ ਹੁੰਦੇ ਹੀ ਇਹ ਬਰਬਾਦੀ ਵੇਖਦੇ ਰਹੇ, ਅੱਜ ਤੱਕ ਵੀ ਉਹ ਚੱਲਦੀ ਆ। ਵਿੱਚੋਂ ਆ ਦੇਖ ਲਓ ਕਿ ਕੈਪਟਨ ਅਮਰਿੰਦਰ ਸਿੰਘ ਖੁਦ 2 ਵਾਰੀ ਚੀਫ ਮਿਨਿਸਟਰ ਬਣ ਗਿਆ, ਇਹਦੇ ਘਰੋਂ 1 ਵਾਰੀ ਵਿਦੇਸ਼ ਮੰਤਰੀ ਵੀ ਰਹਿ ਚੁੱਕੀ ਆ। ਸੋ ਕਹਿਣ ਦਾ ਮਤਲਬ ਕਿ ਇਹ ਚੀਜ਼ ਹੱਲ ਨਹੀਂ ਹੋ ਰਹੀ, ਔਰ ਹੱਲ ਕਰਨ ਦੇ ਨਾਂ ਤੇ ਆਪਣੀ ਵਸੂਲੀ ਜ਼ਰੂਰ ਕੀਤੀ ਜਾ ਰਹੀ ਹੈ, ਚਾਹੇ ਉਹ ਪੰਚਾਇਤੀ ਮੋਹਤਬਾਰ ਹੋਣ, ਚਾਹੇ ਅਫਸਰਾਨ ਹੋਣ, ਚਾਹੇ ਸਿਆਸਤਦਾਨ ਹੋਣ। ਤਾਂ ਇਹਦੇ ਲਈ ਕੀ ਆ ਕਿ ਦੇਖੋ ਇੱਕ ਚੀਜ਼ ਤੇ ਇਹ ਵੀ ਜ਼ਿੰਮੇਵਾਰ ਹੈ ਕਿ ਕੁਦਰਤੀ ਵਹਾੜ ਅਸੀਂ ਆਪ ਹੀ ਗਰਕ ਕਰ ਦਿੱਤੇ ਆ। ਬਹੁਤ ਥਾਵਾਂ ਤੇ ਅਸੀਂ ਕਬਜ਼ੇ ਕੀਤੇ, ਰਹਿੰਦੀ ਖੁੰਦੀ ਇਕੱਤਰ ਰੇਤ ਖਾਣਿਆਂ ਨੇ ਕੱਢ ਦਿੱਤੀ, ਜਿਹੜੀ ਰੇਤ ਦੀ ਨਿਕਾਸੀ ਨਜਾਇਜ਼ ਤੌਰ ਤੇ ਹੋਇਆ। ਇਹਨਾਂ ਨੇ ਵੀ ਕੁਦਰਤੀ ਵਾਹੜਾਂ ਦਾ ਬੇੜਾ ਗਰਕ ਕੀਤਾ। ਤਾਂ ਕੁਦਰਤ ਫਿਰ ਤੁਹਾਨੂੰ ਮੋੜਵਾਂ ਜਵਾਬ ਦੇਊਗੀ ਕਿਤੇ ਨਾ ਕਿਤੇ। ਤੇ ਜਦੋਂ ਤੁਸੀਂ ਕੁਦਰਤ ਦੇ ਸੂਤ ਆ ਗਏ ਫਿਰ ਭੂਆ ਭੂਆ ਕਰਕੇ ਦੇਖੋਗੇ। ਤਾਂ ਆਹੀ ਹਾਲ ਸਾਡਾ ਹੋ ਰਿਹਾ, ਟਰਨਾਡੋ ਤੱਕ ਆ ਰਿਹਾ ਸਾਡੇ ਪੰਜਾਬ ਦੇ ਵਿੱਚ, ਜਿਹੜੇ ਕਿ ਕਦੇ ਦੇਖੇ ਨਹੀਂ ਸਨ ਗਏ। ਮੌਸਮ ਦੀ ਜਿਹੜੀ ਭਵਿੱਖਬਾਣੀ ਆ ਉਹ ਵੀ ਖੈਰ ਹੱਥੀ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਾਰਿਸ਼ਾਂ ਹੋ ਸਕਦੀਆਂ। ਦਾ ਮਤਲਬ ਹੈ ਕਿ ਪੰਜਾਬ ਦੇ ਇੱਕ ਬਹੁਤ ਵੱਡੇ ਹਿੱਸੇ ਦੇ ਵਿੱਚ ਹੜ੍ਹ ਆਉਣ ਦੀ ਗੁੰਜਾਇਸ਼ ਬਣ ਗਈ ਆ। ਇਹਨਾਂ ਨੇ ਗਰਦੌਰੀ ਦੇ ਹੁਕਮ ਦਿੱਤੇ, ਪਰ ਇਹਨਾਂ ਦੇ ਕੋਲੋਂ ਕੱਖ ਨਹੀਂ ਹੋ ਰਿਹਾ, ਸਿਰਫ ਤੇ ਸਿਰਫ ਗਰਦੌਰੀ ਦੇ ਹੁਕਮ ਆ। ਇਹਨਾਂ ਦਾ ਜਿਹੜਾ ਮਿਨਿਸਟਰ ਹੈ ਉਹ ਤਾਂ ਕਹਿਣ ਡਿਆ ਕਿ ਸਾਡੇ ਕੋਲ ਪੈਸੇ ਹੈ ਨਹੀਂ ਗੇ। ਤਾਂ ਕਹਿਣ ਦਾ ਮਤਲਬ ਹੈ ਕਿ ਇਹਦਾ ਠੋਸ ਹੱਲ ਕੱਢਿਆ ਜਾਣਾ ਚਾਹੀਦਾ, ਚਾਹੇ ਕੇਂਦਰ ਦੀ ਇਮਦਾਦ ਨਾਲ। ਪਰ ਦੇਖੋ ਆਹ ਜਿਹੜਾ ਘੱਗਰ ਆ ਨਾ, ਇਹ ਹਰਿਆਣੇ 'ਚ ਦਾਖਲ ਹੋ ਕੇ ਅਗਾਂਹ ਰਾਜਸਥਾਨ ਨੂੰ ਵੀ ਨਿਕਲਦਾ, ਪਰ ਰਾਜਸਥਾਨ 'ਚ ਤੇ ਪਾਣੀ ਪਹੁੰਚਦਾ ਹੀ ਨਹੀਂ। ਹਰਿਆਣਾ ਰੋਕ ਲੈਂਦਾ ਪਾਣੀ, ਹਰਿਆਣਾ ਰੋਕ ਲੈਂਦਾ। ਜਿੰਨੀ ਕੁ ਜਾਣਕਾਰੀ ਹੈ ਦੱਸਦੀ ਹੈ ਕਿ ਡੈਮ ਵੀ ਬਣਿਆ, ਹੁਣ ਮੈਂ ਦੇਖਿਆ ਤਾਂ ਨਹੀਂ, ਸੁਣਿਆ ਕਿ ਇਹਦੇ ਤੇ ਡੈਮ ਬਣਿਆ। ਜੇ ਉਹਨਾਂ ਨੇ ਬਣਾਇਆ ਤੇ ਫਿਰ ਪੰਜਾਬੀ ਕਿਉਂ ਨਹੀਂ ਬਣਾ ਲੈਂਦੇ? ਨਾਲੇ ਪਾਣੀ ਆਪਦਾ ਵਰਤੋ, ਪਾਣੀ ਸਟੋਰ ਕਰੋ ਕਿਸੇ ਤਰੀਕੇ ਦੇ ਨਾਲ। ਇੰਨੀ ਵੱਡੀ ਬਰਬਾਦੀ ਹੁੰਦੀ ਹੈ ਇਹਦੇ ਨਾਲ। ਜਿੱਥੇ ਤੁਸੀਂ ਕਰਜ਼ਾ ਚੁੱਕ ਕੇ ਐਸ਼ਾਂ ਕਰਨ ਡਏ ਹੋ, ਉੱਥੇ ਇਹੋ ਜਿਹੇ ਪ੍ਰੋਜੈਕਟਾਂ ਦੀ ਕਰਜ਼ਾ ਚੁੱਕ ਲਓ, ਵਿਸ਼ਵ ਬੈਂਕ ਤੋਂ ਲੈ ਲਓ। ਜੀ 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 ਬਿਲਕੁਲ। ਪਰ ਇਹਨਾਂ ਜਿਹੜੀ ਸਮਝ ਇਹਨਾਂ ਦੇ ਲੀਡਰਾਂ ਨੂੰ ਇੱਥੋਂ ਦਿਆਂ ਨੂੰ ਜਿਹੜਾ ਆਵੇ ਤੇ ਆਵੇ ਕਿੱਦਾਂ। ਤੇ ਇਸ ਤੋਂ ਇੱਕ ਖਬਰ ਕਰਕੇ ਫਿਰ ਉਸ ਤੋਂ ਬਾਅਦ ਦੇ ਵਿੱਚ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਜੇ ਤੁਹਾਡਾ ਕੋਈ ਸਵਾਲ ਹੋਵੇਗਾ ਤਾਂ ਤੁਸੀਂ ਮਿੰਟੂ ਜੀ ਨੂੰ ਪੁੱਛ ਸਕੋਗੇ। ਨੰਬਰ ਹੈਗਾ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ 408 272 5200 4082725200। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਚਾਨਕ ਲਾਪਤਾ ਹੋਇਆ ਬੱਚਾ 7 ਸਾਲਾਂ ਬਾਅਦ ਪਰਤਿਆ ਘਰੇ। ਦੇਖੋ ਇਹ ਫਰੀਦਕੋਟ ਸ਼ਹਿਰ ਦਾ ਹੀ ਹੈ ਮੁੰਡਾ। ਤੇ ਇੱਕ ਦੌਰ ਚੱਲਿਆ ਸੀਗਾ 2012-13 ਦੇ ਨੇੜੇ, ਇੱਥੇ ਫਰੀਦਕੋਟ ਇਲਾਕੇ ਦੇ ਵਿੱਚੋਂ ਬਹੁਤ ਜ਼ਿਆਦਾ ਬੱਚੇ ਜਿਹੜੇ ਆ ਲਾਪਤਾ ਹੋਏ ਸੀਗੇ। ਇੱਕ ਨੌਜਵਾਨ ਵੀ ਲਾਪਤਾ ਹੋਇਆ ਸੀਗਾ, ਮਨੋਜ। ਉਹ ATM ਦੇ ਵਿੱਚ ਕੈਸ਼ ਭਰਨ ਦਾ ਕੰਮ ਕਰਿਆ ਕਰਦਾ ਸੀਗਾ। ਉਹਦੀ ਭੈਣ ਫਿਰ ਕਈ ਮਹੀਨਿਆਂ ਤੱਕ ਕੋਤਵਾਲੀ ਦੇ ਮੂਹਰੇ ਬੈਠੀ ਰਹੀ ਸੀਗੀ। ਅਸੀਂ ਵੀ ਜਾ ਕੇ ਆਏ ਤਾਂ ਇੱਕ ਵਾਰੀ ਉਹਦੇ ਕੋਲ। ਤਾਂ ਉੱਥੇ ਕਾਫੀ ਬੱਚੇ ਲਾਪਤਾ ਹੋਏ ਸੀ ਉਸ ਸਮੇਂ ਦੇ ਵਿੱਚ, ਕੁਛ ਨੌਜਵਾਨ ਵੀ ਹੋਏ ਸੀਗੇ। ਤਾਂ ਉਹਨਾਂ ਦੇ ਵਿੱਚੋਂ ਹੀ ਇੱਕ ਮੁੰਡਾ ਜਿਹੜਾ ਦੱਸਦੇ ਕਿ ਲੱਭਿਆ, ਜਿਹੜਾ ਕਿ 5/7/2012 ਨੂੰ ਲਾਪਤਾ ਹੋ ਗਿਆ ਸੀਗਾ। ਤਾਂ ਉਹ ਮੁੰਡਾ ਦੱਸਦੇ ਆ ਕਿ ਹੁਣ ਪਰਤਿਆ, ਹਿਸਾਬ ਲਾ ਲਓ ਕਿ 7 ਸਾਲਾਂ ਬਾਅਦ। ਉਦੋਂ ਉਹ 5ਵੀਂ ਜਮਾਤ ਦੇ ਵਿੱਚ ਪੜ੍ਹਦਾ ਸੀਗਾ। ਹੁਣ ਜਿਹੜੀ ਉਹ ਕਹਾਣੀ ਦੱਸਦਾ ਦਿਲ ਨੂੰ ਦਹਿਲਾਉਣ ਵਾਲੀ, ਉਹ ਕਹਿੰਦਾ ਕਿ ਉਹਨੂੰ ਰੁਮਾਲ ਸੁੰਘਾ ਕੇ ਅਗਵਾ ਕੀਤਾ ਗਿਆ ਸੀਗਾ। ਫਿਰ ਉਹ ਕਹਿੰਦੇ ਆ ਕਿ ਸਾਨੂੰ ਕੁਛ ਹੋਰ ਮੁੰਡੇ ਵੀ ਸੀਗੇ, ਦੱਸਦਾ ਕਿ ਸਾਨੂੰ 2 ਮਹੀਨਿਆਂ ਤੱਕ ਇੱਕ ਕਮਰੇ 'ਚ ਡੱਕ ਕੇ ਰੱਖਿਆ ਗਿਆ। ਅੰਮ੍ਰਿਤਸਰ ਦੇ ਨੇੜੇ ਦੀ ਕੋਈ ਜਗ੍ਹਾ ਸੀਗੀ। ਫਿਰ ਉੱਥੋਂ ਪੰਜਾਬ, ਹਰਿਆਣਾ, ਦਿੱਲੀ ਜਾਂ ਹੋਰ ਕਈ ਨੌਜਵਾਨਾਂ ਦੇ ਨਾਲ ਰਲਾ ਕੇ ਤੇ ਇਹਨਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਖੜਿਆ ਗਿਆ। ਤੇ ਜਿੱਥੇ ਕਹਿੰਦੇ ਆ ਕਿ ਮੱਝਾਂ, ਭੇਡਾਂ, ਬੱਕਰੀਆਂ ਤੇ ਹੋਰ ਪਾਲਤੂ ਜਾਨਵਰਾਂ ਦਾ ਵਪਾਰ ਕਰਨ ਵਾਲੇ ਵਪਾਰੀਆਂ ਨੇ
ਉੱਥੇ ਡੰਗਰ ਚਾਰਨ ਦੇ ਕੰਮ ਤੇ ਲਾ ਲਿਆ। ਤੇ ਜੇ ਉਹ ਆਪਸ ਦੇ ਵਿੱਚ ਗੱਲ ਕਰਦੇ ਸੀ, ਕਿਉਂਕਿ ਬਹੁਤ ਸਾਰੇ ਬੱਚੇ ਹੋਰ ਵੀ ਸੀਗੇ, ਤਾਂ ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਸੀ, ਇੱਥੋਂ ਤੱਕ ਕਿ ਜੇ ਕੋਈ ਨਹੀਂ ਆਉਂਦਾ ਸੀਗਾ, ਕੋਈ ਬਹੁਤਾ ਹੀ ਕਰਦਾ ਸੀ, ਉਹਨੂੰ ਮਾਰ ਕੇ ਰੋੜ ਦਿੱਤਾ ਜਾਂਦਾ ਸੀ। ਇਹ ਬੱਚਾ ਖੁਦ ਇਹ ਕਹਾਣੀ ਜਿਹੜੀ ਬਿਆਨ ਕਰਦਾ, ਇਹ ਤੇ ਦੱਸਦੇ ਆ ਕਿ ਕੋਈ ਮਾੜੀ ਮੋਟੀ ਇਹਨੂੰ ਯਾਦਦਾਸ਼ਤ ਰਹਿ ਗਈ। ਵੈਸੇ ਉਹ ਕਹਿੰਦਾ ਕਿ ਟੀਕੇ ਲਾ ਕੇ ਜਾਂ ਇਸ ਤਰ੍ਹਾਂ ਦੀਆਂ ਦਵਾਈਆਂ ਦੇ ਕੇ ਬੱਚਿਆਂ ਦੀਆਂ ਯਾਦਦਾਸ਼ਤਾਂ ਜਿਹੜੀਆਂ ਉਹ ਵੀ ਖਤਮ ਕਰ ਦਿੱਤੀਆਂ ਜਾਂਦੀਆਂ ਸੀਗੀਆਂ। ਤੇ ਉੱਥੇ ਕੋਈ ਟਰੱਕ ਡਰਾਈਵਰ ਸੀਗੇ ਜਿਨ੍ਹਾਂ ਦੇ ਨਾਲ ਇਹ ਮੁੰਡੇ ਦਾ ਸੰਪਰਕ ਹੋਇਆ, ਕਿਉਂਕਿ ਤੁਹਾਨੂੰ ਪਤਾ ਬੋਲ ਬੁਲਾਰਾ ਲਹਿਜ਼ਾ ਲਿਆਕਤ ਜਿਹੜੀ ਹੁੰਦੀ ਹੈ ਨਾ, ਕਈ ਵਾਰ ਝਲਕ ਪੈਂਦੀ ਆ ਕਿ ਬੰਦਾ ਤਾਂ ਯਾਰ ਇੱਧਰ ਦਾ ਕਸ਼ਮੀਰੀ ਨਹੀਂ ਲੱਗਦਾ, ਮੁੰਡਾ ਤਾਂ ਪੰਜਾਬੀ ਲੱਗਦਾ। ਉਹ ਚੀਜ਼ ਕਿਤੇ ਨਾ ਕਿਤੇ ਉਹਦੇ ਕੰਮ ਆ ਗਈ। ਤੇ ਉਹਨਾਂ ਨੇ ਪੁੱਛਿਆ, ਦੱਸਿਆ ਇਹਨੂੰ ਮਾੜੀ ਮੋਟੀ ਜਿਹੜੀ ਯਾਦ ਸੀਗੀ ਗੱਲ, ਇਹਨੇ ਸਾਰੀ ਕਹਾਣੀ ਦੱਸ ਦਿੱਤੀ। ਫਿਰ ਉਹਨਾਂ ਨੇ ਇਹਨੂੰ ਨਾਲ ਲਿਆ, ਕਿਰਾਇਆ ਭੜਾ ਵੀ ਦਿੱਤਾ, ਚਿੰਤਪੁਰਨੀ ਤੱਕ ਲਿਆ ਕੇ ਉਹਨਾਂ ਨੇ ਉਤਾਰਿਆ। ਫਿਰ ਇਹ ਪਾਉਂਦਾ ਆਪਣੇ ਪਿੰਡ ਪਹੁੰਚਿਆ, ਯਾਨੀ ਆਪਣੇ ਗ੍ਰਾਮ ਪਹੁੰਚਿਆ, ਆਪਣੇ ਘਰ ਪਹੁੰਚਿਆ ਵਾ। ਸੋ ਇੱਕ ਫਿਲਮੀ ਸਟਾਈਲ ਦੀ ਕਹਾਣੀ ਆ, ਪਰ ਇੱਥੋਂ ਸਾਫ਼ ਹੋ ਗਿਆ ਕਿ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਗਰੋਹ ਕੰਮ ਕਰਦੇ, ਨੈਕਸਸ ਨੇ ਇਸ ਤਰ੍ਹਾਂ ਦੇ, ਜਿਹੜੇ ਬੱਚੇ ਚੁੱਕਦੇ ਆ ਅਗਾਂਹ, ਇੱਕ ਥਾਂ ਨਹੀਂ, ਦੋ ਥਾਂ ਨਹੀਂ, ਪਤਾ ਨਹੀਂ ਕਿੰਨੀਆਂ ਥਾਵਾਂ ਤੇ ਵੇਚਦੇ ਆ। ਕੋਈ ਭੀਖ ਮੰਗਦਾ, ਕੋਈ ਪਸ਼ੂ ਚਰਾਉਂਦਾ, ਕਿਤੇ ਬਾਲੜੀਆਂ ਚੁੱਕੀਆਂ ਜਿਹੜੀਆਂ ਉਹ ਕੋਠਿਆਂ ਤੱਕ ਵੀ ਪਹੁੰਚਾ ਦਿੱਤੀਆਂ ਜਾਂਦੀਆਂ। ਇੰਡੀਆ ਦੇ ਵਿੱਚ ਹਰੇਕ ਘੰਟੇ 'ਚ 12 ਬੱਚੇ ਲਾਪਤਾ ਹੁੰਦੇ ਆ। ਤਾਂ ਮੇਰੇ ਖਿਆਲ ਦੇ ਨਾਲ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਾਲ 'ਚ ਜਿੰਨੇ ਬਣਦੇ ਆ, ਉਹਨਾਂ 'ਚੋਂ ਕੋਈ ਚੰਦ ਵਿਰਲੇ ਹੀ ਹੋਣੇ ਆ ਇਹੋ ਜਿਹੇ ਖੁਸ਼ਨਸੀਬ ਜਿਹੜੇ ਪੱਕਦੇ ਹੋਣੇ, ਬਾਕੀ ਸਾਰੇ ਜ਼ਿੰਦਗੀ ਦੇ ਰੂਪ ਦੇ ਵਿੱਚ ਨਰਕ ਹੀ ਹੰਡਾਉਂਦੇ ਮਰ ਜਾਂਦੇ ਆ। ਜੀ ਜੀ ਜੀ। ਤੇ ਮਿੰਟੂ ਜੀ, ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਸਰੋਤਿਓ ਆਪਾਂ ਜੁੜਦੇ ਹਾਂ। ਅਤੇ ਜੇ ਤੁਹਾਡਾ ਕੋਈ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਭਾਰਤੀ ਅਤੇ ਪੰਜਾਬ ਦੀ ਸਿਆਸਤ ਦੇ ਨਾਲ ਸੰਬੰਧਿਤ, ਕਾਲ ਕਰ ਸਕਦੇ ਹੋ ਨੰਬਰ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ, ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ, 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ $6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਕਾਲ 530-788-2588 530-788-2588 ਜਾਂ 855-210-2300। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ। BJ's Gear ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਵੈਸਟ ਸੈਕਰਾਮੈਂਟੋ ਵਾਲੇ BJ's Gears ਨੰਬਰ 916 372 3518 916 372 3518। ਇਹ ਆਪਣਾ ਬਿਜ਼ਨਸ ਸੈੱਲ ਕਰ ਰਹੇ ਹਨ ਵਿਦ ਇਨਵੈਂਟੋਰੀ। 10,000 ਸਕੁਅਰ ਫੀਟ ਦੀਆਂ 2 ਬਿਲਡਿੰਗ ਲੀਜ਼ ਤੇ ਦੇਣਗੇ 28 ਸਾਲ ਤੋਂ ਸੇਮ ਜਗ੍ਹਾ ਤੇ। ਹੋਰ ਜਾਣਕਾਰੀ ਲਈ ਕਾਲ 916 372 3518 916 372 3518। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ, ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ।
ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ, ਐਗਜ਼ੀਮਾ, ਸੋਰਾਇਸਿਸ, ਜੁਆਇੰਟ ਪੇਨ, ਕੋਲਾਈਟਸ, ਹਾਰਟ, ਲੀਵਰ, ਕਿਡਨੀ ਜਾਂ ਫਿਰ ਹੋਰ ਵੀ ਕੋਈ ਤਕਲੀਫ ਹੈ ਤਾਂ ਕਾਲ ਕਰੋ ਬਾਇਓਵੇ ਕਲੀਨਿਕ, ਜਿੱਥੇ ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਅਤੇ ਹੋਮਿਓਪੈਥੀ ਨਾਲ ਕੀਤਾ ਜਾਂਦਾ ਹੈ। ਤੁਸੀਂ ਆਯੁਰਵੈਦਿਕ ਅਤੇ ਹੋਮਿਓਪੈਥੀ ਸਪੈਸ਼ਲਿਸਟ ਡਾਕਟਰ ਸਰਬਜੀਤ ਕੰਬੋਜ ਨੂੰ 21 ਜੁਲਾਈ ਹਿਲਟਨ ਹੋਮਵੁੱਡ ਸਵੀਟਸ ਨੀਅਰ 에ਅਰਪੋਰਟ, ਸੈਕਰਾਮੈਂਟੋ ਮਿਲ ਸਕਦੇ ਹੋ। ਫॉर ਅਪਾਇੰਟਮੈਂਟ ਕਾਲ ਟੋਲ ਫ੍ਰੀ ਨੰਬਰ 8552991500। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਜੀ। ਸ਼ੁਕਰੀਆ ਜੀ। ਤੇ ਸਰੋਤਿਓ, ਜੇਕਰ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਫੋਨ ਲਾਈਨਸ ਓਪਨ ਨੇ, ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਫੋਨ ਨੰਬਰ ਹੈਗਾ ਹੈ ਜੀ 408 272 5200 4082725200। ਆਪਣੇ ਅੱਜ ਦੇ ਜਿਹੜੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਹਰਬੰਸ ਜੀ। ਸਤਿ ਸ਼੍ਰੀ ਅਕਾਲ ਜੀ। ਸਾਇਦਾਨਾ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਦੋ ਹਫ਼ਤੇ ਪਹਿਲਾਂ ਨਾ ਜੀ ਸੈਂਟਰਲ ਗਵਰਨਮੈਂਟ ਨੇ ਕੀਤਾ ਸੀਗਾ ਕਿ ਜਿਹੜੀਆਂ ਖੇਤੀਬਾੜੀ ਦੀ ਉਪਜ ਵਧਾਉਣ ਬੰਦੇ ਨਾ ਕੁਛ ਸਟੇਟਾਂ ਦੇ ਗਰੁੱਪ ਜਿਹੇ ਬਣਾਏ ਸੀਗੇ ਤੇ ਉਹਦੇ ਵਿੱਚ ਪੰਜਾਬ ਨੂੰ ਨਹੀਂ ਰੱਖਿਆ ਗਿਆ ਸੀਗਾ, ਜਿਹਨੂੰ ਜ਼ਰੂਰ ਰੱਖਣਾ ਚਾਹੀਦਾ ਸੀਗਾ ਕਿ ਉਹ ਖੇਤੀਬਾੜੀ ਵਾਲਾ ਸਟੇਟ ਹੈ ਜੀ। ਓਕੇ ਜੀ। ਬਿਲਕੁਲ ਸੁਣੋ ਜੀ। ਦੂਜੀ ਗੱਲ ਇਹ ਵੀ ਉਹ ਹਿੰਦੁਸਤਾਨ ਦੇ ਲੋਕੀ ਤੇ ਚੂਹੇ ਮਾਰ ਕੇ ਖਾਈ, ਪਿੱਛੇ ਦੇ ਖਬਰ ਸੀ ਕਿਤੇ ਖਾਂਦੇ ਹੈਗੇ, ਉਹ ਚੂਹੇ ਮਾਰ ਕੇ ਖਾਣ ਨਾਲੋਂ ਤੇ ਪੰਜਾਬੀਆਂ ਦੀ ਕਣਕ, ਚੌਲ, ਮੱਕੀ ਵਗੈਰਾ ਜਿਹੜੇ ਹੈਗੇ ਇਹ ਉਹਨਾਂ ਨੂੰ ਬਸ ਹਜ਼ਮੀ ਕਰਦੇ ਆ ਤੇ ਫਿਰ ਹੀ ਹਜ਼ਮੀ ਵੀ ਨਹੀਂ ਕਰਦੇ ਆ ਤੇ ਫਿਰ ਇਹਨਾਂ ਨੂੰ ਐਕਸਪੋਰਟ ਦੀ ਦੇ ਦਿਓ ਇਜਾਜ਼ਤ। ਪੰਜਾਬੀ ਸੁਖੀ ਹੁਣ ਪੰਜਾਬੀਆਂ ਨੂੰ ਕਿਉਂ ਨਹੀਂ ਵਿੱਚ ਰੱਖਿਆ ਗਿਆ? ਹਾਂ ਸਹੀ ਜੀ। ਨਹੀਂ, ਬਿਲਕੁਲ ਤੁਹਾਡੀ ਗੱਲ ਵਾਜਬ ਆ। ਔਰ ਮੇਰੇ ਖਿਆਲ ਦੇ ਨਾਲ ਹਰਿਆਣੇ ਨੂੰ ਵੀ ਨੁਮਾਇੰਦਗੀ ਨਹੀਂ ਸੀ ਦਿੱਤੀ ਗਈ, ਪਤਾ ਨਹੀਂ ਬਾਅਦ ਚ ਦਿੱਤੀ ਹੈ ਜਾਂ ਨਹੀਂ ਦਿੱਤੀ। ਤਾਂ ਬਿਲਕੁਲ ਜਿਹੜਾ ਖੇਤੀ ਪ੍ਰਧਾਨ ਸੂਬਾ, ਜਿੰਨਾ ਤੁਸੀਂ ਬੇੜਾ ਗਰਕ ਕੀਤਾ, ਇਹਨੂੰ ਖੇਤੀ ਪ੍ਰਧਾਨ ਕਹਿ ਕੇ ਵੈਸੇ ਉਹਨਾਂ ਕਿਸੇ ਨੇ ਨਹੀਂ ਕੀਤਾ ਹੋਣਾ। 90 ਚ ਜਿੱਦਾਂ ਹੀ ਡਿਮਾਂਡ ਵਧੀ ਚੌਲ ਦੀ, ਤਾਂ ਫਿਰ ਜਿੱਦਾਂ ਇੱਥੇ ਚੌਲਾਂ ਨੂੰ ਪ੍ਰਫੁੱਲਤ ਕੀਤਾ ਗਿਆ, ਖੇਤੀ ਨੂੰ ਪ੍ਰਫੁੱਲਤ ਕੀਤਾ ਗਿਆ, ਉਹਦਾ ਖਮਿਆਜ਼ਾ ਅੱਜ ਜਿਹੜਾ ਪੰਜਾਬ ਭੁਗਤਦਾ ਪਿਆ। ਹੁਣ ਆਨਾਕਾਨੀ ਖਰੀਦਣ ਤੋਂ ਵੀ ਕਰਦੇ ਕਿਉਂਕਿ ਦੂਸਰੇ ਪਾਸੇ ਹੋਣ ਲੱਗ ਪਏ ਆ। ਤਾਂ ਬਿਲਕੁਲ ਇੱਕ ਤਰ੍ਹਾਂ ਨਾਲ ਨਕਾਰਨਾ, ਪਰ ਨਕਾਰਨਾ ਕੀ ਹੈ ਤੇ ਅਕਿਰਤ ਘਾਣ ਵਾਲੀ ਵੀ ਕਰਤੂਤ ਹੈ ਨਾ, ਕਿ ਜਿਸ ਪੰਜਾਬ ਦੇ ਕਟੋਰੇ ਚੋਂ ਲੈ ਕੇ ਤੁਸੀਂ ਆਪਣਾ ਢਿੱਡ ਭਰਿਆ ਵਾ, ਅੱਜ ਤੁਸੀਂ ਉਹਨੂੰ ਇੰਨਾ ਜ਼ਿਆਦਾ ਅਣਗੌਲਦੇ ਹੋ ਕਿ ਉਸ ਪੰਜਾਬ ਨੂੰ ਨੁਮਾਇੰਦਗੀ ਨਹੀਂ ਦਿੱਤੀ ਜਾਂਦੀ ਇਹੋ ਜਿਹੀ ਇੱਕ ਕਮੇਟੀ ਦੇ ਵਿੱਚ ਜਿਹੜੀ ਖੇਤੀ ਮਾਮਲਿਆਂ ਨਾਲ ਜੁੜੀ ਹੈ। ਬਿਲਕੁਲ ਤੁਹਾਡੀ ਗੱਲ ਵਾਜਬ ਆ, ਰੋਸ ਵੀ ਤੁਹਾਡਾ ਵਾਜਬ ਆ।
ਔਰ ਦੂਜੀ ਗੱਲ ਚੂਹੇ ਜਿੱਥੋਂ ਤੱਕ ਆ ਉਹ ਬਿਹਾਰ ਦੇ ਵਿੱਚ ਘਟਨਾ ਵਾਪਰੀ ਆ, ਉੱਥੇ ਵੀ ਬਹੁਤ ਜ਼ਿਆਦਾ ਫਲੱਡ ਆਏ ਹੋਏ ਆ, ਉੱਥੇ ਵੀ ਹਾਲ ਸਾਡੇ ਵਰਗੇ ਹੀ ਆ। ਸਰਕਾਰਾਂ ਜਿਹੜੀਆਂ ਨਕਮੀਆਂ ਨੇ ਉੱਥੇ ਹਰੇਕ ਸਾਲ ਦਾ ਹੀ ਇਹ ਹਾਲ ਆ। ਲੋਕ ਜਿਹੜੇ ਦੁਖੀ ਹੋਏ ਫਿਰ ਕੀ ਕਰਨਾ, ਪਰ ਇਹ ਬਹੁਤ ਸ਼ਰਮਨਾਕ ਗੱਲ ਆ ਕਿ ਖਾਲਸਾ ਏਡ ਵਾਲੇ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਸਮਾਜ ਸੇਵੀ ਲੋਕ ਆ ਉਹ ਬਾਹਰੋਂ ਆ ਕੇ ਲੋਕਾਂ ਦੀ ਹੈਲਪ ਸ਼ੁਰੂ ਕਰ ਦਿੰਦੇ ਆ, ਪਰ ਇਹਨਾਂ ਕੋਲ ਬ੍ਰੈਡ ਦੇ ਪੈਕਟ ਤੱਕ ਉੱਥੇ ਨਹੀਂ ਪਹੁੰਚਾਏ ਜਾਂਦੇ। ਬਹੁਤ ਸ਼ਰਮ ਵਾਲੀ ਗੱਲ ਆ। ਜੀ ਜੀ ਬਿਲਕੁਲ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਵਤਾਰ ਸਿੰਘ ਪੰਨੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਵਾਂ ਸੱਜਣਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਪਹਿਲਾ ਸਵਾਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਇਲੈਕਸ਼ਨ ਲੁੱਟਿਆ ਗਿਆ ਪਾਰਲੀਮੈਂਟ ਵਾਲਾ, ਤੇ ਉਸ ਤੋਂ ਬਾਅਦ ਜਿਵੇਂ ਕਰਨਾਟਕ ਦੀ ਸਰਕਾਰ ਡੇਗ ਦਿੱਤੀ ਗਈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਸਥਾਨ ਤੇ ਮੱਧ ਪ੍ਰਦੇਸ਼ ਦਾ ਵੀ ਸ਼ਾਇਦ ਛੇਤੀ ਨੰਬਰ ਲੱਗ ਜਾਣਾ, ਕੀ ਅਜੇ ਵੀ ਅਸੀਂ ਇਹ ਆਖਾਂਗੇ ਕਿ ਹਿੰਦੁਸਤਾਨ 'ਚ ਡੈਮੋਕ੍ਰੇਸੀ ਹੈਗੀ ਆ? ਮੇਰਾ ਦੂਜਾ ਸਵਾਲ ਇਹ ਆ ਕਿ ਜਿਵੇਂ ਸੰਨ 47 ਤੋਂ ਲੈ ਕੇ ਪੰਜਾਬ ਦਾ ਸ਼ੋਸ਼ਣ ਕੀਤਾ ਜਾਣ ਡਿਆ ਹੈ, ਇਹਦੇ ਪਾਣੀ ਲੁੱਟ ਲੈ, ਇਹਦੀ ਫਸਲਾਂ ਦੇ ਪੂਰੇ ਭਾਅ ਨਾ ਦਿੱਤੇ ਗਏ, ਇਹਨਾਂ ਦੇ ਗੁਆਂਢੀ ਰਾਜਾਂ ਨੂੰ ਸਪੈਸ਼ਲ ਸਟੇਟਸ ਦੇ ਕੇ ਪੰਜਾਬ ਦੀ ਜਿਹੜੀ ਇੰਡਸਟਰੀ ਆ ਬਰਬਾਦ ਕਰ ਦਿੱਤੀ ਗਈ, ਜੋ ਕੁਝ ਸਿੱਖ ਕੌਮ ਨੂੰ ਕਮਜ਼ੋਰ ਕਰਨ ਲਈ ਜੋ ਕੁਝ ਅੱਜ ਤੱਕ ਹਿੰਦੁਸਤਾਨ 'ਚ ਹੋਇਆ, ਕੀ ਸਿੱਖਾਂ ਨੂੰ ਰੈਫਰੈਂਡਮ 2020 ਵੱਲ ਸੋਚਣਾ ਨਹੀਂ ਚਾਹੀਦਾ? ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜਿਹੜੇ ਸੋਚਦੇ ਪਏ ਉਹ ਸੋਚਦੇ ਹੀ ਪਏ ਆ, ਕਿਸੇ ਦੀ ਸੋਚ ਤੇ ਕੋਈ ਪਹਿਰਾ ਨਹੀਂ ਹੈਗਾ। ਸੋਚਦੇ ਪਏ ਸੋ ਸੋਚਦੇ ਪਏ ਆ, ਪਰ ਪਹਿਲਾਂ ਇਹਨਾਂ ਗੱਲਾਂ ਦਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀ। ਹੁਣ ਚਾਨਣ ਹੋ ਰਿਹਾ ਕਿ ਪੰਜਾਬ ਦੇ ਨਾਲ ਜੋ ਹੋਇਆ ਉਹ ਬਹੁਤ ਵੱਡਾ ਧੱਕਾ ਸੀਗਾ, ਔਰ 47 ਚੜ੍ਹਦਿਆਂ ਹੀ ਆਜ਼ਾਦੀ ਮਿਲਦਿਆਂ ਹੀ ਇਹਨਾਂ ਦੀਆਂ ਅੱਖਾਂ ਜਿਹੜੀਆਂ ਉਹ ਭੌਂ ਗਈਆਂ, ਅੱਖਾਂ ਫਿਰ ਗਈਆਂ। ਜੋ ਵਾਅਦੇ ਕੀਤੇ ਗਏ ਸੀਗੇ ਉਹਨਾਂ ਤੋਂ ਫਿਰ ਗਏ, ਇੱਥੋਂ ਤੱਕ ਕਿ ਭਾਸ਼ਾ ਦੇ ਆਧਾਰ ਤੇ ਸਾਰੇ ਰਾਜ ਬਣਾ ਦਿੱਤੇ ਗਏ, ਪੰਜਾਬ ਵਾਰੀ ਇਹਨਾਂ ਨੂੰ ਪਿੱਛੂ ਪੈ ਗਏ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਜੋ ਹੋਇਆ, ਉੱਥੋਂ ਹੀ ਫਿਰ ਹਿੰਦੂ ਸਿੱਖ ਦੇ ਵਿੱਚ ਜਿਹੜੀ ਆਪਸ ਦੇ ਵਿੱਚ ਵੰਡੀ ਪਈ ਉਹ ਵੀ ਪਤਾ ਹੀ ਹੈ ਸਭ ਨੂੰ। ਉਸ ਤੋਂ ਬਾਅਦ ਅਕਾਲੀਆਂ ਨੇ ਜੋ ਲੰਗੜੀ ਸੂਬੀ ਲਈ, ਉਹਦਾ ਆਪਦਾ ਇੱਕ ਅੱਜ ਸਾਡੇ ਕੋਲ ਘਾਟਾ ਸਾਡੇ ਸਾਹਮਣੇ ਆ ਕਿ ਅਸੀਂ ਸਭ ਕੁਛ ਹੀ ਆਪਣਾ ਗਵਾ ਬੈਠੇ ਉਸ ਚੱਕਰ ਦੇ ਵਿੱਚ ਕਿ ਸਿਰਫ ਤੇ ਸਿਰਫ ਜੱਟਵਾਦ ਹੈ ਜਿਹੜਾ ਉਹ ਹਾਵੀ ਰਵੇ, ਸੱਤਾ ਤੇ ਹਾਵੀ ਰਵੇ। ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਲੋਕ ਜਿਹੜੇ ਆ ਉਹ ਸੱਤਾ ਦੀ ਖੇਡ ਦੇ ਵਿੱਚ ਇੰਨੇ ਉਲਝ ਸਕਦੇ ਆ ਕਿ ਅਸੀਂ ਆਰਾਮ ਨਾਲ ਇਹਨਾਂ ਦਾ ਘਰ ਜਿਹੜਾ ਉਹ ਕਰ ਸਕਦੇ ਆ ਖਾਲੀ। ਸੋ ਉਹਨਾਂ ਨੇ ਖਾਲੀ ਕਰ ਦਿੱਤਾ, ਪਰ ਹਾਲੇ ਵੀ ਹੈ ਬਹੁਤ ਕੁਛ ਹੈ। ਪੰਜਾਬ ਕੋਲ ਲੜਨ ਦਾ ਜਜ਼ਬਾ ਵੀ ਆ, ਹਾਲੇ ਵੀ ਲੜਿਆ ਜਾ ਸਕਦਾ। ਤਾਂ ਆਪੋ ਆਪਣਾ ਤਰੀਕਾ ਹੈ। ਜੇ ਕੋਈ ਇਸ ਡੈਮੋਕ੍ਰੇਸੀ ਦੇ ਵਿੱਚ ਜਿਹਨੂੰ ਤੁਸੀਂ ਕਿਹਾ ਕਿ ਡੈਮੋਕ੍ਰੇਸੀ ਹੈ, ਤਾਂ ਡੈਮੋਕ੍ਰੇਸੀ ਕੁਛ ਮਾਮਲਿਆਂ 'ਚ ਇੱਥੇ ਹੈ ਵੀ ਹੈ, ਕੁਛ ਮਾਮਲਿਆਂ ਦੇ ਵਿੱਚ ਡੈਮੋਕ੍ਰੇਸੀ ਹੈ ਜਿਹੜੀ ਉਹ ਡਰਾਮਾਕ੍ਰੇਸੀ ਵੀ ਬਣ ਜਾਂਦੀ ਹੈ। ਤਾਂ ਅਲੱਗ-ਅਲੱਗ ਰਾਏ ਆ। ਕੋਈ ਉਸ ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਲੜ ਸਕਦਾ ਤਾਂ ਉਹ ਲੜ ਲਵੇ, ਕੋਈ ਅਲੈਹਦਗੀ ਦੀ ਮੰਗ ਕਰਕੇ ਲੜ ਸਕਦਾ ਤੇ ਉਹ ਵੀ ਲੜੀ ਜਾਵੇ। ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਪਾਬੰਦੀ ਨਹੀਂ ਹੈਗੀ ਅਜੇ। ਜੀ ਜੀ ਜੀ। ਅਗਲੇ ਕਾਲਰ ਨੇ ਕਸ਼ਮੀਰਾ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਕੁਐਸਚਨ ਇਹ ਆ ਜੀ, ਪਹਿਲਾਂ ਜੀ ਨਹੀਂ ਕਰਦਾ ਕਿ ਗੱਲ ਨੂੰ ਕਹਿਣ ਨੂੰ ਵੀ ਐਡੀਆਂ ਭੈੜੀਆਂ ਖਬਰਾਂ ਹੀ ਸੁਣੀਦੀਆਂ, ਪਰ ਫਿਰ ਵੀ ਚਲੋ ਦਿਲ ਕੱਢੀ ਦਾ। ਜਿੱਦਾਂ ਹੁਣ ਦੱਸਿਆ ਵੀ ਬੱਚੇ ਚੁੱਕੇ ਗਏ, ਉਹਨਾਂ ਕੋਲ ਡੰਗਰ ਚਰਾਉਂਦੇ ਨੇ, ਕੀ ਕੁਛ ਕਰਦੇ ਆ, ਕਦੇ ਆਪਣੇ ਕੁੱਤਿਆਂ ਨੇ ਬੱਚੇ ਖਾ ਲਏ, ਕਦੇ ਐਕਸੀਡੈਂਟ ਵਿੱਚ ਹੋ ਗਏ। ਬਸ ਇਸੇ ਤਰ੍ਹਾਂ ਪੰਜਾਬ ਤਬਾਹ ਹੋਇਆ ਜੀ। ਮੇਰੇ ਬਸ ਇਹੋ ਤਿੰਨ ਕੁਐਸਚਨ ਹੈ ਜੀ। ਦੇਖੋ ਕੁਐਸਚਨ ਨਹੀਂ ਹੈ ਤੁਹਾਡੇ, ਤਾਂ ਇੱਕ ਵਲਵਲੇ ਨੇ, ਪਰ ਬਿਲਕੁਲ ਹਾਲਾਤ ਇਸੇ ਤਰ੍ਹਾਂ ਦੇ ਆ ਕਿ ਕਿਤੇ ਕੁੱਤੇ ਨੋਚ ਰਹੇ ਆ, ਕਿਤੇ ਜਿਹੜੇ ਅਵਾਰਾ ਪਸ਼ੂ ਉਹ ਸਿੰਘਾਂ ਦੇ ਨਾਲ ਲੋਕਾਂ ਨੂੰ ਮਾਰਦੇ ਪਏ ਆ, ਕਿਤੇ ਰੋਡ ਐਕਸੀਡੈਂਟ ਜਿਹੜੇ ਆ ਉਹ ਜਾਨਾਂ ਖਾ ਰਹੇ ਆ, ਕਿਤੇ ਨਸ਼ੇ ਖਾ ਰਹੇ ਆ, ਕਿਤੇ ਆਪਸ ਦੇ ਵਿੱਚ ਖੈਬੜ ਕੇ ਮਰਨ ਵਾਲਾ ਜਿਹੜਾ ਕੰਮ ਹੈ ਪੰਜਾਬੀਆਂ ਦਾ ਉਹ ਬਰਬਾਦ ਕਰੀ ਜਾਂਦਾ। ਸੋ ਹਰੇਕ ਪਾਸਿਓਂ ਹੀ ਇਹ ਮਾਰ ਆ। ਇਹਦੇ ਲਈ ਦੇਖੋ ਦੋਏ ਚੀਜ਼ਾਂ ਹੀ ਆ ਕਿ ਸਰਕਾਰ ਆਪਣੇ ਪੱਧਰ ਤੇ ਜੋ ਕੁਛ ਕਰ ਸਕਦੀ ਉਹ ਕਰੇ, ਸਾਰੀ ਨਾਲ ਕਰੇ, ਚਾਹੇ ਸਰਕਾਰ ਕਿਸੇ ਦੀ ਵੀ ਹੋਵੇ। ਪਰ ਸਰਕਾਰਾਂ ਕੱਖ ਨਹੀਂ ਕਰ ਰਹੀਆਂ, ਆਪਣੀ ਜ਼ਿੰਮੇਵਾਰੀ ਉਹ ਨਿਭਾ ਹੀ ਨਹੀਂ ਰਹੀਆਂ। ਇੱਕ ਹੁੰਦਾ ਬੰਦਾ ਜ਼ਿੰਮੇਵਾਰੀ ਨਿਭਾਉਂਦਾ, ਸਫਲਤਾ ਵੱਖਰੀ ਗੱਲ ਹੈ। ਲੋਕ ਕਹਿੰਦੇ ਕਿ ਹਾਂ ਯਾਰ ਇਹ ਟਰਾਈ ਤੇ ਕਰ ਰਹੇ ਆ ਨਾ, ਜਿਵੇਂ ਪਿੱਛੇ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਉਂਦਿਆਂ ਟਰਾਈ ਕੀਤੀ ਸੀ ਨਸ਼ੇ ਬਾਰੇ, ਲੋਕਾਂ ਨੇ ਕਿਹਾ ਕਿ ਹਾਂ ਯਾਰ ਟਰਾਈ ਤੇ ਕਰਦੇ ਆ ਨਾ, ਚਲੋ ਖਤਮ ਹੋਣਾ ਖਤਮ ਨਾ ਹੋਣਾ ਵੱਖਰੀ ਗੱਲ ਹੈ। ਫਿਰ ਬਾਅਦ ਵਿੱਚ ਹੱਥ ਤੇ ਹੱਥ ਧਰ ਕੇ ਬਹਿ ਜਾਣਾ ਉਹ ਵੱਖਰੀ ਗੱਲ ਹੈ। ਤਾਂ ਕਹਿਣ ਦਾ ਮਤਲਬ ਇਹ ਹੋ ਕਿ ਕੁਝ ਸਮਾਜਿਕ ਚੇਤਨਤਾ ਦੀ ਵੀ ਜ਼ਰੂਰਤ ਹੈ। ਸਾਡੀਆਂ ਲਹਿਰਾਂ ਜਿਹੜੀਆਂ ਉਹ ਸਿਆਸਤ ਨੇ ਐਸੀਆਂ ਡੋਬੀਆਂ ਕਿ ਸਮਾਜਿਕ ਲਹਿਰਾਂ ਵੀ ਨਹੀਂ ਉਸਰ ਰਹੀਆਂ। ਇਹ ਵੀ ਸਾਨੂੰ ਇੱਕ ਬਹੁਤ ਵੱਡਾ ਘਾਟਾ
ਲੋਕਾਂ ਦੇ ਵਿੱਚ ਏਕਾ ਵੀ ਹੈ ਜਿਹੜਾ ਉਹ ਨਹੀਂ ਹੋ ਪਾ ਰਿਹਾ। ਦੂਜਾ ਕਿ ਸਰਕਾਰਾਂ ਜਿਹੜੀਆਂ ਨੇ ਉਹ ਬਹੁਤ ਆਸਾਨੀ ਦੇ ਨਾਲ ਲੋਕਾਂ ਨੂੰ ਉਲਝਾਉਣ ਦੇ ਵਿੱਚ ਕਾਮਯਾਬ ਰਹਿੰਦੀ ਹੈ। ਤਾਂ ਕੋਈ ਮੁੱਦਾ ਜਿਹੜਾ ਧਰਮ ਦੇ ਨਾਲ ਜੁੜਿਆ, ਜਾਤ ਦੇ ਨਾਲ ਜੁੜਿਆ, ਫਿਰਕੇ ਦੇ ਨਾਲ ਜੁੜਿਆ, ਉਹ ਬਸ ਉਛਾਲ ਕੇ ਬਹੁਤ ਆਸਾਨੀ ਦੇ ਨਾਲ ਉਹ ਧਿਆਨ ਜਿਹੜਾ ਡਾਈਵਰਟ ਕਰ ਜਾਂਦੀ ਹੈ। ਤਾਂ ਜਦੋਂ ਵੀ ਇਹ ਚੀਜ਼ ਜਿਹੜੀ ਨਕਾਰ ਦਿੱਤੀ ਗਈ ਲੋਕਾਂ ਵੱਲੋਂ ਜੋ ਪੋਲੀਟੀਸ਼ੀਅਨ ਕਰਦੇ ਆ, ਤਾਂ ਮੇਰੇ ਖਿਆਲ ਦੇ ਨਾਲ ਉਸ ਤੋਂ ਬਾਅਦ ਸਰਕਾਰਾਂ ਤੇ ਦਬਾਅ ਬਣਨਾ ਸ਼ੁਰੂ ਹੋ ਜਾਏਗਾ ਕਿ ਹਾਂ ਸਾਨੂੰ ਕੰਮ ਕਰਕੇ ਵਿਖਾਉਣਾ ਪਊਗਾ। ਜੀ ਜੀ, ਚਲੋ ਇਸੇ ਉਮੀਦ ਦੇ ਵਿੱਚ ਸਾਰੇ ਜਾਣੇ ਤੁਰੇ ਨੇ। ਹੋਪਫੁਲੀ ਇਹ ਵਾਕਿਆ ਕਿਸੇ ਦਿਨ ਕੰਮ ਕਰ ਵੀ ਲੈਣ। ਜਸਬੀਰ ਸਿੰਘ ਐਲੇ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ, ਸਤਿ ਸ਼੍ਰੀ ਅਕਾਲ ਰਾਜ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਗੱਲ ਇਹ ਹੈ ਵੀ ਅੱਜ ਤੁਸੀਂ ਛਿੱਤਰ ਵਾਲੀ ਗੱਲ ਕਹੀ, ਬੜੀ ਸੋਹਣੀ ਲੱਗੀ ਹੈ। ਤੇ ਇਹਦੇ ਹੱਕਦਾਰ ਦੇ ਵੈਸੇ ਸਿਆਸਤਦਾਨ ਹੀ ਹੈ, ਕਿਉਂਕਿ ਇਹਨਾਂ ਦੇ ਹਾਜ਼ਮੇ ਬਹੁਤ ਸੋਹਣੇ ਦਰੁਸਤ ਹੈ। ਇਹਨਾਂ ਨੂੰ ਛਿੱਤਰੇ ਖਾਣੇ ਚਾਹੀਦੇ ਆ। ਕਹਾਵਤ ਹੀ ਹੈ ਜੀ। ਚਲੋ, ਬਹੁਤ ਸੋਹਣੀ ਲੱਗੀ। ਤੇ ਦੂਸਰਾ ਵੀਰ ਜੀ ਗੱਲ ਇਹ ਹੈ ਵੀ ਮੈਂ ਇਸ ਬਾਰੇ ਪੁੱਛਣਾ ਚਾਹੁੰਦਾ, ਜਿੱਦਾਂ ਪੰਜਾਬ ਦੇ ਵਿੱਚ ਪੁਰਾਣੇ ਜਿੱਦਾਂ ਕਿੱਕਰਾਂ, ਬੋਰਡ ਤੇ ਤੁਹਾਡੇ ਟਾਹਲੀਆਂ ਬੜੇ ਤਾਦਾਦ 'ਚ ਹੁੰਦੀਆਂ ਸੀ। ਪਕਸ਼ੀ ਜਿੱਦਾਂ ਤੁਹਾਡੇ ਅਲੱਗ-ਅਲੱਗ ਤਰ੍ਹਾਂ ਦੇ ਪਕਸ਼ੀ ਹੁੰਦੇ ਸੀਗੇ, ਕਿਹੜੇ ਰਹਿ ਗਏ ਆ ਔਰ ਕਿਹੜੀਆਂ ਚੀਜ਼ਾਂ ਇਹਨਾਂ ਨੇ ਖਤਮ ਕਰਤੀਆਂ ਉੱਥੇ ਪੰਜਾਬ 'ਚ ਇਹਨਾਂ ਸਿਆਸਤਦਾਨਾਂ ਨੇ? ਨਹੀਂ ਦੇਖੋ, ਸਿਆਸਤਦਾਨਾਂ ਨੇ ਤਾਂ ਨਹੀਂ, ਹੁਣ ਜੇ ਆਪਾਂ ਕਹੀਏ ਚਿੜੀਆਂ ਘੱਟ ਗਈਆਂ ਤੇ ਸਿਆਸਤਦਾਨਾਂ ਨੇ ਤਾਂ ਨਹੀਂ, ਪਰ ਗੱਲ ਇਹ ਹੁੰਦੀ ਆ ਕਿ ਦੇਖੋ ਬੋਰਡ ਅੱਜ ਵੀ ਆ ਸਾਡੇ ਬੰਦੇ, ਕਿੱਕਰਾਂ ਬਹੁਤ ਨੇ, ਬਹੁਤ ਕਿੱਕਰ ਆ ਸਾਡੇ ਕੋਲ ਹਾਲੇ ਵੀ। ਤੇ ਉਹ ਆਮ ਤੌਰ ਤੇ ਜੇ ਕਿੱਕਰ ਦੇ ਰੁੱਖ ਦਾ ਆਪਾਂ ਜ਼ਿਕਰ ਕਰੀਏ, ਬਹੁਤੇ ਇਲਾਕਿਆਂ 'ਚ ਪਤਾ ਨਹੀਂ ਵੀ ਸੂਲ ਕਿਹਨੂੰ ਕਹਿੰਦੇ ਆ, ਕਿਉਂਕਿ ਕਿੱਕਰ ਨੂੰ ਸੂਲਾਂ ਲੱਗਦੀਆਂ ਤਿੱਖੀਆਂ, ਉਂਗਲ ਜਿਹੜੀਆਂ, ਤੇ ਉਹ ਕੰਡੇ ਵੱਜ ਜਾਂਦੇ ਹੁੰਦੇ ਸੀ ਨਿੱਕੇ ਹੁੰਦਿਆਂ ਨੂੰ। ਅਸੀਂ ਕਿੱਕਰ ਤੇ ਚੜ੍ਹ ਕੇ ਦਾਤਣਾ ਤੋੜਦੇ ਹੁੰਦੇ ਸੀ ਤੜਕੇ, ਕਿਉਂਕਿ ਦਾਤਣ ਬੜੀ ਵਧੀਆ ਹੁੰਦੀ ਆ ਉਹਦੀ। ਸਾਡੇ ਇੱਧਰ ਕਿੱਕਰ ਵੀ ਹੈਗੇ ਆ, ਬੋਰਡ ਵੀ ਹੈਗੇ ਆ, ਸੋ ਵੱਖ-ਵੱਖ ਇਲਾਕਿਆਂ 'ਚ ਹੈਗੇ। ਟਾਹਲੀਆਂ, ਰੁੱਖ ਤੇ ਤਕਰੀਬਨ ਹੈਗੇ ਆ। ਹਾਂ, ਕੁਛ ਇਲਾਕਿਆਂ ਦੇ ਵਿੱਚ ਕੁਛ ਰੁੱਖ ਆ ਜਿਹੜੇ ਉਹ ਨਹੀਂ ਪਾਏ ਜਾਂਦੇ, ਕਿਉਂਕਿ ਮਿੱਟੀ ਦਾ ਹਿਸਾਬ ਕਿਤਾਬ ਹੁੰਦਾ, ਤੁਹਾਨੂੰ ਪਤਾ। ਜਿੱਦਾਂ ਸਾਡੇ ਇਲਾਕੇ 'ਚ ਖਜੂਰਾਂ ਬੜੀਆਂ ਘੱਟ ਆ, ਹਾਲਾਂਕਿ ਹੈਗੀਆਂ ਨੇ, ਬਹੁਤ ਖਜੂਰ ਘੱਟ ਹੈ। ਮੈਂ ਖੁਦ ਰੁੱਖ ਪ੍ਰੇਮੀ ਹਾਂ, ਮੈਂ ਇਹ ਚੀਜ਼ਾਂ ਨੋਟ ਕਰਦਾ ਰਹਿੰਦਾ। ਤੇ ਦੂਜੀ ਗੱਲ ਜਿਹੜੀ ਤੁਸੀਂ ਪਕਸ਼ੀਆਂ ਵਾਲੀ ਜਾਂ ਪੰਛੀਆਂ ਵਾਲੀ ਕੀਤੀ ਆ, ਬਿਲਕੁਲ ਜਿਹੜੀ ਤੁਹਾਡੀ ਇਹ ਗੱਲ ਆ ਨਾ, ਇਹ ਸਹੀ ਆ ਕਿ ਕੁਝ ਪ੍ਰਜਾਤੀਆਂ ਜਿੱਦਾਂ ਆਪਣੇ ਇੱਥੇ ਇੱਲਾਂ ਗਿਰਝਾਂ ਹੁੰਦੀਆਂ ਸੀ, ਉਹਨਾਂ ਦਾ ਮਰਨ ਦਾ ਕਾਰਨ ਇਹ ਆ ਕਿ ਅਸੀਂ ਦੁੱਧ ਜਿਹੜਾ ਚੋਂਦੇ ਸੀ ਪਸਮਾਉਣ ਵਾਸਤੇ ਪਸ਼ੂ ਨੂੰ ਆਕਸੀਟੋਸਿਨ ਦਿੰਦੇ ਸੀਗੇ। ਉਸ ਆਕਸੀਟੋਸਿਨ ਨੇ ਇਹ ਨੁਕਸਾਨ ਕੀਤਾ ਕਿ ਉਹ ਪਸ਼ੂਆਂ ਦੇ ਮਾਸ ਦੇ ਵਿੱਚ ਜ਼ਹਿਰ ਬਣਨਾ ਸ਼ੁਰੂ ਹੋ ਗਿਆ। ਜਦੋਂ ਮੁਰਗਾ ਪਸ਼ੂ ਖਾਂਦੇ ਸੀ ਜਿੱਦਾਂ ਉਹ ਗਿਰਝਾਂ ਵਗੈਰਾ, ਉਹ ਮਰ ਜਾਂਦੇ ਸੀ। ਉਹਨਾਂ ਦੀ ਪ੍ਰਜਾਤੀ ਬਿਲਕੁਲ ਹੀ ਖਤਮ ਹੋ ਗਈ। ਅਸੀਂ 15-20 ਸਾਲ ਦੀ ਉਮਰ ਦੇ ਵਿੱਚ, ਜਦੋਂ ਕਿਉਂਕਿ ਸਾਡੇ ਦੋਵੇਂ ਪਾਸੇ ਸਾਡਾ ਰੋੜੀਆਂ ਪੈਂਦੀਆਂ ਸੀਗੀਆਂ ਪਿੰਡ ਦੇ ਦੋਵੇਂ ਪਾਸੇ, ਦੋ ਸਾਂਝੇ ਪਿੰਡਾਂ ਦੀਆਂ, ਤੇ ਜਦੋਂ ਅਸੀਂ ਲੰਘਦੇ ਸੀ ਨਾ ਉੱਥੇ ਡਾਰਾਂ ਹੁੰਦੀਆਂ ਸੀ। ਅਸੀਂ 15-20 ਸਾਲ ਦੀ ਉਮਰ 'ਚ ਡਰਦੇ ਹੁੰਦੇ ਸੀ, ਕਿਉਂਕਿ ਸਾਡੇ ਪਿੰਡਾਂ 'ਚ ਨਾ ਇਹ ਆ ਕਿ ਪਿੰਡਾਂ ਦੇ ਫਾਸਲੇ ਬੜੇ ਦੂਰ ਆ, 5-5, 7-7 ਕਿਲੋਮੀਟਰ ਵੀ ਪਿੰਡ ਪੈ ਜਾਂਦੇ ਆ। ਤਾਂ ਅਸੀਂ ਡਰਨਾ, ਅਸੀਂ ਉਸ ਰਾਹ ਨਹੀਂ ਸੀ ਲੰਘਦੇ ਹੁੰਦੇ, ਇੰਨੀਆਂ ਜ਼ਿਆਦਾ ਉਹ ਭਾਰੀ ਹੁੰਦੀਆਂ ਸੀਗਾ। ਉਹ ਬਾਅਦ ਦੇ ਵਿੱਚ ਲੁਪਤ ਹੀ ਹੋ ਗਿਆ ਵਹਿੰਦਿਆਂ। ਤਾਂ ਉਹਦਾ ਕਾਰਨ ਸੀ ਆਕਸੀਟੋਸਿਨ। ਤਾਂ ਦੂਜੀ ਚੀਜ਼ ਜਿਹੜੀ ਹੁਣ ਚਿੜੀਆਂ ਜਿਹੜੀਆਂ ਲਗਭਗ 60-70% ਘੱਟ ਗਈਆਂ ਆ ਮੇਰੇ ਵੇਖਣ 'ਚ, ਮੇਰਾ ਅੰਦਾਜ਼ਾ। ਉਹਦਾ ਕਾਰਨ ਇਹ ਕਿ ਟਾਵਰ ਜਿਹੜੇ ਆ ਉਹ ਬਹੁਤ ਜ਼ਿਆਦਾ ਲੱਗੇ। ਕੁਛ ਇਹਨਾਂ ਦੀਆਂ ਜਿਸ ਤਰ੍ਹਾਂ ਦੀ ਉਹ ਤੁਹਾਨੂੰ ਪਤਾ ਰੇਡੀਏਸ਼ਨਸ ਨਿਕਲਦੀਆਂ ਨੇ, ਜਾਂ ਸਾਡੇ ਇੱਥੇ ਕੀ ਆ ਕਿ ਜਦੋਂ ਅੱਗ ਲੱਗਦੀ ਉਦੋਂ ਵੀ ਪਰਿੰਦਿਆਂ ਨੂੰ ਨੁਕਸਾਨ ਪਹੁੰਚਦਾ। ਆ ਜਿਹੜੇ ਅਸੀਂ ਜ਼ਹਿਰ ਖਿਲਾਰਦੇ ਹਾਂ ਖੇਤਾਂ 'ਚ, ਇਹਨਾਂ ਦਾ ਵੀ ਨੁਕਸਾਨ ਪਹੁੰਚਦਾ। ਤਾਂ ਸਰਕਾਰਾਂ ਦਾ ਹੀ ਨਹੀਂ, ਇਹ ਸਾਡਾ ਵੀ ਕਿਤੇ ਨਾ ਕਿਤੇ ਕਸੂਰ ਹੈਗਾ ਇਸ ਮਾਮਲੇ 'ਚ ਸਰਕਾਰ ਦਾ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੁਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਮਿੰਟੂ ਜੀ ਸਤਿ ਸ੍ਰੀ ਅਕਾਲ। ਇੱਕ ਤੁਸੀਂ ਇਹ ਬਿਆਨ ਬਚਨ ਕੀਤਾ ਸੀਗਾ ਵੀ 10 ਲੱਖ ਨਸ਼ੇ ਵਾਲਾ ਬੰਦਾ ਆ ਆਪਣੇ ਪੰਜਾਬ ਚ। ਮੈਂ ਕਹਿੰਦਾ 10 ਲੱਖ ਸਾਡਾ ਨਵਾਂ ਸ਼ਹਿਰ ਜ਼ਿਲ੍ਹਾ 10 ਲੱਖ ਦਾ ਇੱਥੇ ਹੀ ਹੋਣਾ ਆ। ਇਹਦਾ ਸਾਰਾ ਪੰਜਾਬ ਦਾ ਖਾਸਤਾਨੀ ਬਣਾ ਨਸ਼ਾ ਸਥਾਨ ਬਣ ਚੁੱਕਾ ਆ। ਇਹਨੀ ਨੀਚੀਆਂ ਪੱਤਾਂ ਵਾਲੇ ਨੇ ਲਿਆਂਦਾ ਇੱਥੇ ਨਸ਼ਾ। ਇਹਨਾਂ ਨੇ ਸਾਡਾ ਪੰਜਾਬ ਬਰਬਾਦ ਕੀਤਾ। ਜੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਹੁੰਦੇ ਤਾਂ ਇੱਕ ਵੀ ਨਸ਼ੇ ਦਾ ਤਸਕਰ ਨਾ ਮਿਲਦਾ ਇੱਥੇ। ਸਾਨੂੰ ਇਸ ਗੱਲ ਦਾ ਦੁੱਖ ਹੈ, ਨਸ਼ਾ ਸਥਾਨ ਬਣ ਚੁੱਕਾ, ਖਾਲਸਾ ਤਾਂ ਬਣਨਾ ਬਹੁਤ ਦੂਰ ਦੀ ਗੱਲ ਹੈ। ਧੰਨਵਾਦ। ਹੁਣ ਤੁਸੀਂ ਮੇਰੀ ਗੱਲ ਸੁਣੋ। ਪਹਿਲੀ ਗੱਲ ਤੇ ਮੈਂ ਬਚਨ ਕਰਨ ਵਾਲੀ ਔਕਾਤ ਨਹੀਂ ਰੱਖਦਾ, ਤੌਫੀਕ ਨਹੀਂ ਰੱਖਦਾ। ਮੈਂ ਗੱਲ ਕੀਤੀ ਹੈ ਕਿਉਂਕਿ ਦੇਖੋ ਗੱਲ ਮੇਰਾ ਜਿਹੜਾ ਜਿੰਮਾ ਹੈ ਨਾ ਉਹ ਹੈਗਾ ਜੋ ਤੱਥ ਹੁੰਦੇ ਆ, ਜੋ ਪ੍ਰਮਾਣਿਤ ਚੀਜ਼ਾਂ ਹੁੰਦੀਆਂ। ਅਟਾ ਜੇ ਤੁਸੀਂ ਮੇਰੇ ਕੋਲ ਬੁਲਵਾਉਣਾ ਤੇ ਮੈਂ ਵੀ ਤੁਹਾਡੀ ਭਾਸ਼ਾ 'ਚ ਕਹਿ ਦਿੰਦਾ ਕਿ ਸਾਰਾ ਪੰਜਾਬ ਹੀ ਗਰਕਿਆ ਪਿਆ। ਪਰ ਹੁਣ ਜੇ ਕੋਈ ਮੈਨੂੰ ਮੋਹਰੇ ਸਵਾਲ ਕਰ ਦੇਵੇ ਕਿ ਲਿਆ ਭਾਈ ਤੂੰ ਇਹ ਡਾਟਾ ਕਿੱਥੋਂ ਇਕੱਠਾ ਕੀਤਾ ਤੇ ਦੱਸੋ, ਮੈਂ ਕੀ ਜਵਾਬ ਦੇਵਾਂ। ਸੋ ਜਿਹੜੇ ਅਧਿਕਾਰਤ ਅੰਕੜੇ ਹੁੰਦੇ ਆ ਉਹ ਬੋਲੇ ਜਾਂਦੇ ਆ।
ਜਿੱਥੇ ਇਦਾਂ ਦੀ ਚੀਜ਼ ਕਹਿਣੀ ਹੁੰਦੀ ਉੱਥੇ ਅਸੀਂ ਸਪੈਸ਼ਲੀ ਕਹਿੰਦੇ ਆ ਕਿ ਗੈਰ ਸਰਕਾਰੀ ਜਾਂ ਇੱਕ ਅੰਦਾਜ਼ਨ ਅੰਕ ਰਿਹਾ। ਸੋ ਇਹਨਾਂ ਚੀਜ਼ਾਂ ਦੇ ਵਿੱਚ ਫਰਕ ਰੱਖਿਆ ਕਰੋ। ਮੈਂ 10 ਲੱਖ ਵੀ ਨਹੀਂ ਆਖਿਆ, ਜਿੱਥੋਂ ਤੱਕ ਮੈਨੂੰ ਯਾਦ ਆ 7.5 ਲੱਖ ਦਾ ਸ਼ਾਇਦ ਅੰਕੜਾ ਆ, 8 ਲੱਖ ਦਾ ਆ, ਮੈਨੂੰ ਪੱਕਾ ਨਹੀਂ ਯਾਦ। ਤਾਂ ਇਹ ਏਮਸ ਵਾਲਿਆਂ ਦਾ ਇੱਕ ਸਰਵੇ ਆ, ਉਹਨਾਂ ਦੇ ਸਰਵੇ ਦੇ ਮੁਤਾਬਕ ਆ। ਨਸ਼ੈੜੀ ਤੇ ਜੇ ਲੱਭਣ ਲੱਗੀ ਹੈ ਤਾਂ ਫਿਰ ਸ਼ਰਾਬ ਨੂੰ ਵੀ ਆਪਾਂ ਗਿਣ ਲਈਏ ਵਿੱਚ, ਜਾਂ ਹੋਰ ਚੀਜ਼ਾਂ ਨੂੰ। ਹੁਣ ਕੱਲ ਔਰਤਾਂ ਦੀ ਗੱਲ ਕੀਤੀ ਸੀ ਕਿ 1.5 ਕਰੋੜ ਔਰਤ ਹੈ ਜਿਹੜੀ ਉਹ ਨਸ਼ੈੜੀ ਇੰਡੀਆ 'ਚ। ਇਹ ਹੁਣ ਅਧਿਕਾਰਤ ਅੰਕੜਾ ਜਿਹੜਾ ਉਹਨਾਂ ਨੇ ਸੰਸਦ ਦੇ ਵਿੱਚ ਪੇਸ਼ ਕੀਤਾ ਵਾ, ਤਾਂ ਉਹਦੇ ਵਿੱਚ ਵੀ ਦੱਸਿਆ ਕਿ ਪੰਜਾਬ ਦੀਆਂ ਬੀਬੀਆਂ ਜਿਹੜੀਆਂ ਉਹ ਟੌਪ ਦੇ 3-4 ਸਟੇਟਾਂ 'ਚ ਆ ਜਿੱਥੇ ਸ਼ਰਾਬ ਦੀ ਖਪਤ ਜ਼ਿਆਦਾ ਹੋਣ ਲੱਗ ਪਈ ਆ, ਭੰਗ ਦੀ, ਅਫੀਮ ਦੀ ਖਪਤ ਜ਼ਿਆਦਾ ਹੋਣ ਲੱਗ ਪਈ ਆ। ਹੁਣ ਜਦ ਇੱਕ ਅਧਿਕਾਰਤ ਚੀਜ਼ ਨੂੰ ਕੋਟ ਕਰ ਰਿਹਾ ਮੈਂ, ਤਾਂ ਇੱਕ ਅਣਅਧਿਕਾਰਤ ਚੀਜ਼ ਆ ਉਹ ਅੰਦਾਜ਼ੇ ਨਾਲ ਮੈਂ ਕਹਿ ਰਿਹਾ, ਉੱਥੇ ਮੇਰਾ ਕਹਿਣਾ ਫਰਜ਼ ਬਣਦਾ ਕਿ ਹਾਂਜੀ ਇਹ ਅਣਅਧਿਕਾਰਤ ਚੀਜ਼ ਆ, ਮੇਰੀ ਆਬਜ਼ਰਵੇਸ਼ਨ ਜਾਂ ਕੁਝ ਲੋਕਾਂ ਦਾ ਅੰਦਾਜ਼ਾ ਵਾ। ਸੋ ਇਹ ਚੀਜ਼ ਜਿਹੜੀ ਆ ਉਹ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਆ ਕਿ ਹਾਂ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਆ, ਤਾਦਾਦ ਬਹੁਤ ਜ਼ਿਆਦਾ ਹੋ ਸਕਦੀ ਆ, ਪਰ ਪ੍ਰਮਾਣਿਤ ਚੀਜ਼ ਜਿਹੜੀ ਆ ਉਹ ਕੋਟ ਕਰਨੀ ਲਾਜ਼ਮੀ ਹੁੰਦੀ ਆ ਕਿ ਸਰਕਾਰੀ ਅੰਕੜਾ ਆ ਬੋਲਦਾ ਵਾ ਜੀ। ਅਗਲੇ ਕਾਲਰ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਰਾਜਕਰਨਵੀਰ ਸਿੰਘ ਜੀ ਤੇ ਪੰਜਾਬ ਦੇ ਜਿਹੜੇ US ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮਿੱਤਰ ਗੁਰਸਰੀਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਆਪਣੇ ਰਾਜਕਰਨਵੀਰ ਸਿੰਘ ਜੀ, ਤੁਸੀਂ ਮੈਨੂੰ ਜਵਾਬ ਹੈ ਨਾ ਮਿਲ ਕੇ ਦਿਓ ਜੀ। ਮੈਂ ਇੱਕੋ ਸਵਾਲ ਕਰਨਾ ਪਲੀਜ਼। ਤੁਸੀਂ ਮੈਂ ਨਾ ਹਰਿਆਣੇ ਦੀ ਗੱਲ ਕਰਨਾ, ਜਿਵੇਂ ਰਾਮ ਈਸਾ ਹੋ ਗਿਆ, ਸ਼ਸ਼ੀ ਕਲਾ, ਜੈਲਲਤਾ ਮਰ ਗਈ ਹੈ ਨਾ, ਉਹ ਆਸਾ ਰਾਮ ਐਂਡ ਜਿਹੜੇ ਹੋਰ ਲਾ ਲਓ ਜਿਨ੍ਹਾਂ ਨੂੰ ਸਜ਼ਾ ਹੋਈਆਂ ਨੇ ਸਾਰਿਆਂ ਨੂੰ, ਜੋ ਪੰਜਾਬ ਚ ਹੁੰਦੇ ਤੇ ਉਹਨਾਂ ਨੂੰ ਸਜ਼ਾ ਹੋ ਜਾਣੀ ਸੀ, ਪੰਜਾਬ ਚ ਹੁੰਦੇ ਉਹ ਤੇ ਬਸ ਇਹੀ ਮੇਰਾ ਸਵਾਲ ਕੱਟ ਹੋ ਜਾਣਾ ਜੀ। ਨਹੀਂ ਦੇਖੋ, ਪੰਜਾਬ ਦਾ ਤੇ ਕੋਈ ਸਵਾਲ ਨਹੀਂ ਹੈ, ਹਰਿਆਣੇ ਦਾ ਤਾਂ ਕੋਈ ਸਵਾਲ ਨਹੀਂ। ਹੋ ਸਕਦੀ ਸੀ ਸਜ਼ਾ ਨੂੰ, ਕੀ ਆ ਸਜ਼ਾ ਜੱਜ ਨੇ ਦੇਣੀ ਹੈ, ਸਜ਼ਾ ਸਟੇਟ ਨੇ ਥੋੜੀ ਦੇਣੀ ਹੈ, ਨਾ ਪੰਜਾਬ ਨੇ ਦੇਣੀ ਹੈ ਨਾ ਹਰਿਆਣੇ ਨੇ ਦੇਣੀ ਆ। ਸਜ਼ਾ ਜੱਜ ਨੇ ਦੇਣੀ ਹੈ, ਕੋਰਟ ਨੇ ਦੇਣੀ ਆ। ਤੇ ਕੁਛ ਮਾਮਲਿਆਂ ਦੇ ਵਿੱਚ ਵੇਖੋ ਬਰੀ ਹੋ ਜਾਂਦੇ ਆ, ਲੋਕ ਬਰੀ ਹੋ ਜਾਂਦੇ ਆ। ਤੇ ਉਹਦੇ ਵਿੱਚ ਹੁਣ ਜਿੱਦਾਂ ਇਸੇ ਜੱਜ ਨੇ, ਹੁਣ ਦੇਖੋ ਇੱਕ ਚੀਜ਼ ਆ, ਅਸੀਂ ਕਦੇ ਕਹਿ ਦਿੰਦੇ ਕਿ ਸਾਡਾ ਕੋਰਟਾਂ ਦੇ ਵਿੱਚ ਯਕੀਨ ਆ, ਜਦੋਂ ਸਾਡੇ ਮਨ ਮੁਤਾਬਕ ਕੋਈ ਫੈਸਲਾ ਹੁੰਦਾ, ਜਦੋਂ ਉਲਟ ਆਉਂਦਾ ਅਸੀਂ ਕਹਿ ਦਿੰਦੇ ਕਿ ਇੰਡੀਆ ਦਾ ਜੁਡੀਸ਼ਰੀ ਸਿਸਟਮ ਕਿਆ ਕਰ ਗਿਆ। ਹੁਣ ਜਿਹੜੇ ਜੱਜ ਨੇ ਇਹਨੂੰ ਠੋਕਿਆ ਸੀਗਾ ਡੇਰੇਦਾਰ ਨੂੰ ਬਹੁਤ ਲੰਮੀ ਸਜ਼ਾ ਵਾਸਤੇ, ਉਸੇ ਜੱਜ ਦੇ ਕੋਲ ਤੁਹਾਨੂੰ ਯਾਦ ਹੋਣਾ ਇੱਕ ਮਾਮਲਾ ਸੀਗਾ ਬੰਬ ਧਮਾਕੇ ਵਾਲਾ, ਜੋ ਬੰਬ ਧਮਾਕੇ ਹੋਏ ਸੀਗੇ ਰੇਲ ਗੱਡੀ ਦੇ ਵਿੱਚ, ਸਮਝੌਤਾ ਐਕਸਪ੍ਰੈਸ ਵਾਲਾ। ਉਹ ਬਰੀ ਹੋ ਗਿਆ ਕਿ ਉਸੇ ਜੱਜ ਨੇ ਬਰੀ ਕੀਤਾ, ਔਰ ਬਰੀ ਕਰਦਿਆਂ ਉਹਨੇ ਆਪਣਾ ਦਰਦ ਵੀ ਬਿਆਨ ਕੀਤਾ ਜੱਜਮੈਂਟ ਦੇ ਵਿੱਚ ਕਿ ਸਬੂਤ ਜਿਹੜੇ ਸੀ ਪੇਸ਼ ਹੀ ਨਹੀਂ ਕਰ ਸਕੇ, ਸਬੂਤ ਜਿਹੜੇ ਸੀਗੇ ਉਹ ਇਹਨਾਂ ਰੁਲਣ ਦਿੱਤੇ। ਤਾਂ ਹੁਣ ਜੱਜ ਉੱਥੇ ਕੀ ਕਰੂਗਾ? ਮਤਲਬ ਇਹ ਆ ਕਿ ਜਿਹੜੇ ਸਰਕਮਸਟੈਂਸਸ ਹੁੰਦੇ ਆ ਕੇਸ ਦੇ, ਸਬੂਤ ਹੁੰਦੇ, ਐਵੀਡੈਂਸ ਹੁੰਦਾ ਜਿਹੜਾ, ਜਿਹੜੇ ਪੁਲਿਸ ਦੀ ਆਪਣੇ ਤੌਰ ਤੇ ਭਗਤਾਏ ਚੀਜ਼ਾਂ ਜਿਹੜੀਆਂ ਜਿੱਦਾਂ ਸਬੂਤ ਹੈ ਜਾਂ ਉਹਨਾਂ ਦੇ ਐਵੀਡੈਂਸ ਹੈ, ਉਹ ਕਿੰਨੀ ਇਮਾਨਦਾਰੀ ਨਾਲ ਭਗਤਾਏ ਜਾਂਦੇ, ਇਹ ਚੀਜ਼ਾਂ ਅਦਾਲਤ ਦੇ ਵਿੱਚ ਮਾਇਨੇ ਰੱਖਦੀਆਂ। ਇਹ ਮਾਇਨੇ ਨਹੀਂ ਰੱਖਦੀ ਕਿ ਅਦਾਲਤ ਮਹਾਰਾਸ਼ਟਰ ਦੀ ਹੈ ਜਾਂ ਪੰਜਾਬ ਦੀ ਜਾਂ ਹਰਿਆਣੇ ਦੀ। ਜੀ ਜੀ। ਬਾਕੀ ਵਾਕਿਆ ਹੀ ਕਿਤੇ ਕਿਤੇ ਕੋਈ ਠੰਡੀ ਹਵਾ ਦਾ ਬੁੱਲਾ ਆ ਜੇ ਤਾਂ ਆ ਜੇ, ਨਹੀਂ ਤਾਂ ਆਪਾਂ ਦੇਖਦੇ ਹਾਂ ਵੀ ਜਿਹਦਾ ਜ਼ੋਰ ਚੱਲਦਾ ਨਾ ਉਹ ਆਪਣਾ ਕੰਮ ਕਿਸੇ ਨਾ ਕਿਸੇ ਤਰੀਕੇ ਨਾਲ ਕਢਾਈ ਜਾਂਦਾ। ਹੁਣ ਦੇਖ ਲਓ ਫਾਈਲਾਂ ਗਾਇਬ ਜਿਹੜੀਆਂ ਹੋਣੀਆਂ ਆਲਰੇਡੀ ਸ਼ੁਰੂ ਹੋ ਚੁੱਕੀਆਂ ਨੇ। ਗੁਰਦਿਆਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਪੰਜਾਬ ਦੀ ਖੇਤੀਬਾੜੀ ਨਾਲ ਜੁੜਿਆ ਆ। ਜਿਵੇਂ ਅਸੀਂ ਉੱਥੇ ਖੇਤਾਂ 'ਚ ਪਾਣੀ ਕਣਕ ਨੂੰ ਲਾਉਂਦੇ ਸੀ ਤੇ ਕਿਆਰੇ ਪਾ ਕੇ, ਤਾਂ ਉਹ ਪਾਣੀ ਛੱਡਿਆ ਹੁੰਦਾ ਸੀ ਤਾਂ ਉਹ ਹੁਣ ਪਤਾ ਲੱਗਦਾ ਵੀ ਉਹ ਵੇਸਟਿੰਗ ਬੜੀ ਹੋ ਜਾਂਦੀ ਸੀ, ਤੇ ਕਣਕ ਨੂੰ ਤਾਂ ਐਵੇਂ ਥੋੜਾ ਥੋੜਾ ਹੀ ਲੱਗਦਾ ਸੀ। ਤੇ ਜਿੱਦਾਂ ਅਸੀਂ ਹੁਣ ਇੱਥੇ ਅਮਰੀਕਾ 'ਚ ਰਹਿੰਦੇ ਹਾਂ, ਇੱਥੇ ਆਪਣੇ ਪੈਪ ਲੱਗੇ ਨੇ ਖੇਤ, ਹਾਂਜੀ ਸਪ੍ਰਿੰਕਲਰ ਸਿਸਟਮ ਲੱਗਾ ਹੈ ਜਗ੍ਹਾ ਜਗ੍ਹਾ, ਉੱਚੀ ਨੀਵੀਂ ਥਾਂ ਤੇ ਸਾਰੀ ਪਾਣੀ ਲੱਗਦਾ ਆ, ਫਸਲ ਬੜੀ ਵਧੀਆ ਹੁੰਦੀ ਹੈ। ਤੇ ਇਹ ਸਿਸਟਮ ਪੰਜਾਬ 'ਚ ਨਹੀਂ ਲੱਗ ਸਕਦਾ? ਨਾਲੇ ਜੇ ਲੱਗਾ ਹੋਵੇ ਤਾਂ ਜਿੱਦਾਂ ਕਣਕਾਂ ਅੱਗ ਦੇ ਨਾਲ ਬਲ ਜਾਂਦੀਆਂ ਨੇ ਤੇ ਉਹ ਅੱਗ ਬੁਝਾਉਣ ਦਾ ਵੀ ਕੰਮ ਆਏਗਾ, ਤੇ ਨਾਲੇ ਫਸਲ ਚੰਗੀ ਹੋਏਗੀ, ਨਾਲੇ ਪਾਣੀ ਦਾ ਬਚਾਅ ਹੋਏਗਾ। ਇਹਦੇ ਬਾਰੇ ਦੱਸਿਓ ਜੀ ਵੀ ਉੱਥੇ ਲੱਗ ਸਕਦੇ ਨੇ। ਧੰਨਵਾਦ। ਨਹੀਂ, ਤੁਸੀਂ ਫੁਹਾਰਾ ਖੇਤੀ ਨੂੰ ਕਹਿੰਦੇ ਹੋ? ਜੀ ਜੀ ਜੀ, ਹਾਂਜੀ ਹਾਂ ਬਿਲਕੁਲ। ਰਾਜਸਥਾਨ ਦੇ ਵਿੱਚ ਫੁਹਾਰਾ ਖੇਤੀ ਹੁੰਦੀ ਆ। ਰਾਜਸਥਾਨ ਦੇ ਵਿੱਚ ਨਾ ਤੁਸੀਂ ਜੇ ਜਾਓਗੇ ਰਾਜਸਥਾਨ ਦੇ ਦੂਰ ਦਰਾਜ ਦੇ ਇਲਾਕਿਆਂ ਦੇ ਵਿੱਚ ਜਿਹੜੇ ਆਪਣੇ ਪੰਜਾਬ ਤੋਂ ਦੂਰ ਪੈਂਦੇ ਆ, ਉੱਥੇ ਜਿਹੜੇ ਤਗੜੇ ਜ਼ਿਮੀਂਦਾਰ ਆ ਫੁਹਾਰਾ ਖੇਤੀ ਨਾਲ ਖੇਤੀ ਕਰਦੇ। ਇਹ ਚੀਜ਼ ਮੈਂ ਅੱਜ ਤੋਂ ਲਾ ਲਓ ਕਿ 25 ਸਾਲ ਪਹਿਲਾਂ ਵੇਖੀ ਹੋਈ ਆ।
ਭਾਰਾ ਛੇਤੀ, ਅਸੀਂ ਬੜੇ ਹੈਰਾਨ ਰਹੇ ਸੀਗੇ। ਤੇ ਸਾਡੇ ਨੇਤਾਵਾਂ ਨੇ ਤੇ ਬਹੁਤ ਟਾਈਮ ਲਿਆ, ਬਹੁਤ ਜ਼ਿਆਦਾ ਇਹਨਾਂ ਨੇ ਕੁਬੇਲਾ ਕਰ ਦਿੱਤਾ ਇਹ ਚੀਜ਼ਾਂ। ਜੇ ਦੇਖੋ, ਮੈਂ ਜੋ ਇੱਕ ਸੁਰਤ ਸਾਹਮਣੇ ਨਾਲ ਚੀਜ਼ ਦੇਖਦਾ ਰਿਹਾ, ਸਾਡੇ ਮੰਤਰੀ ਗਏ ਜੀ ਇਜ਼ਰਾਈਲ ਪਾਣੀ ਦੀ ਬਚਤ ਵਾਸਤੇ, ਸਾਡੇ ਗਏ ਜੀ ਨਵੀਂ ਖੇਤੀ ਤਕਨੀਕ, ਉਹ ਇਜ਼ਰਾਈਲ ਜਾਂਦੇ ਪਰ ਲਿਆਉਂਦੇ ਉੱਥੋਂ ਕੱਖ ਨਹੀਂ, ਸਿੱਖ ਕੇ ਕੁਛ ਨਹੀਂ ਆਉਂਦੇ। ਜੇ ਸਿੱਖ ਕੇ ਆਉਂਦੇ ਤੇ ਇੰਪਲੀਮੈਂਟ ਨਹੀਂ ਕਰਦੇ। ਤਾਂ ਇਹ ਚੀਜ਼ਾਂ ਬਹੁਤ ਹੱਦ ਤੱਕ, ਮੈਂ ਕਹਿੰਦਾ ਬਹੁਤ ਹੱਦ ਤੱਕ ਛੱਡੋ ਕਿ ਬਹੁਤ ਹੀ ਜ਼ਿਆਦਾ ਹੱਦ ਤੱਕ ਸਾਡਾ ਬਚਾਅ ਕਰ ਸਕਦੀਆਂ ਸੀ, ਪਰ ਅਸੀਂ ਲੇਟ ਹੋ ਗਏ। ਹਾਲੇ ਵੀ ਇੰਨਾ ਲੇਟ ਨਹੀਂ ਹੋਏ, ਸਥਿਤੀਆਂ ਜਿਹੜੀਆਂ ਉਹ ਸਾਡੇ ਕੰਟਰੋਲ 'ਚ ਹੈ ਨਹੀਂ, ਹਾਲੇ ਵੀ ਬਹੁਤ ਕੁਛ ਕੀਤਾ ਜਾ ਸਕਦਾ। ਦੇਖੋ, ਜੋ ਫੈਕਟਰੀ ਦੀ ਵੇਸਟੇਜ ਹੈ ਉਹ ਰੋਕੀ ਜਾਵੇ, ਜੋ ਪਾਣੀ ਬਣਾਉਣ ਵਾਲੀ ਵੇਸਟੇਜ ਹੈ ਉਹ ਰੋਕੀ ਜਾਵੇ, ਘਰੇਲੂ ਵੇਸਟੇਜ ਉਹ ਰੋਕੀ ਜਾਵੇ। ਹੁਣ ਦੇਖੋ, ਕਿਸਾਨਾਂ ਦੀ ਗੱਲ ਕਰ ਦਿੰਦੇ ਆ, ਮੇਰੇ ਕੋਲ ਸਾਰਾ ਡਾਟਾ ਹੈਗਾ। ਕਿਸਾਨਾਂ ਦਾ ਜਿਹੜਾ 14 ਲੱਖ ਬੋਰ ਹੈ ਉਹ ਤਾਂ ਆਪਾਂ ਨੂੰ ਦੀਦਾ, ਤੇ 20 ਲੱਖ ਜਿਹੜਾ ਸਮਰਸੀਬਲ ਸ਼ਹਿਰਾਂ ਦਾ ਲੱਗਾ ਉਹ ਨਹੀਂ ਆਪਾਂ ਨੂੰ ਦੀਦਾ, ਉਹ ਨਹੀਂ ਕਦੇ ਦਿਸਦਾ। ਸੋ ਸਾਰੇ ਪਾਸੇ ਹੀ ਹੈ ਵੇਸਟਿੰਗ, ਜੋ ਵੀ ਹੈ ਵੇਸਟਿੰਗ ਜਿੰਨੀ ਵੀ ਹੁੰਦੀ ਆ ਉਹ ਸਾਰੇ ਪਾਸੇ ਹੀ ਰੋਕਣ ਦੀ ਜ਼ਰੂਰਤ ਹੈ। ਸਾਡੀ ਘਰਾਂ ਦੇ ਵਿੱਚ ਵੀ ਆਦਤ ਹੈ ਕਿ ਅਸੀਂ ਯੂਰੇਨਲ ਨਹੀਂ ਬਣਾਉਂਦੇ, ਅਸੀਂ ਮਹਿੰਗੇ ਵਾਸ਼ਰੂਮ ਬਣਾ ਲੈਂਦੇ ਆ। ਤੇ ਜੇ ਅਸੀਂ ਉਹ ਕਰੀਏ ਤਾਂ ਕਿੰਨਾ ਅਸੀਂ ਪਾਣੀ ਰੋਕ ਸਕਦੇ ਆ। ਜੇ ਅਸੀਂ ਫਿਲਟਰ ਲਾਏ, RO ਲਾਏ ਆ, ਇਹਨਾਂ ਦੇ ਵਿੱਚੋਂ ਜਿਹੜਾ ਪਾਣੀ ਨਿਕਲਦਾ ਰਹਿੰਦਾ, ਜੇ ਅਸੀਂ ਭਾਂਡੇ ਧੋਣ ਦਾ ਹੀ ਕੰਮ ਉੱਥੋਂ ਲੈ ਲਈਏ ਦਿਨ ਦੇ ਵਿੱਚ, ਕਿੰਨੇ ਲੀਟਰ ਪਾਣੀ ਵਹਿ ਜਾਂਦਾ ਸਾਡਾ ਨਾਲੀ 'ਚ। ਇਹ ਬਹੁਤ ਸਾਰੀਆਂ ਚੀਜ਼ਾਂ ਜਾਨੀ ਅਸੀਂ ਕਰ ਸਕਦੇ ਹਾਂ, ਅੱਜ ਵੀ ਕਰ ਸਕਦੇ ਹਾਂ। ਜੀ 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 ਅਗਲੇ ਕਾਲਰ ਨੇ ਸੰਤੋਖ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਲ ਤੇ ਬਹੁਤ ਹੈ ਪੰਜਾਬ ਬਾਰੇ ਜੀ, ਪਰ ਮੈਂ ਆਂਦਾ ਵੀ ਅੱਜ ਥੋੜੇ ਦਿਨ ਪਹਿਲੋਂ ਸੋਕੇ ਦਾ ਰੌਲਾ ਪੈਂਦਾ, ਇਹਦੇ ਹੁਣ ਸਭ ਕੁਝ ਡੁੱਬ ਗਿਆ। ਤੇ ਤੁਸੀਂ ਹਿਸਾਬ ਲਾ ਲਓ ਵੀ ਪਾਣੀ ਕਿਸੇ ਨੇ ਸਾਂਭਿਆ ਨੀਗਾ, ਪਾਣੀ ਕਿੱਥੇ ਗਿਆ? ਜ਼ਿਮੀਂਦਾਰ ਦੇ ਨਾਂ ਹੀ ਸਭ ਕੁਝ ਲਾਤਾ ਵਾ, ਜੋ ਹਰ ਚੀਜ਼ ਜ਼ਿਮੀਂਦਾਰ ਦੇ ਨਾਂ ਲਾਤੀ ਆ। ਐਕਾਂ 10-20 ਦਿਨ ਵੀ ਮੋਟਰਾਂ ਨਹੀਂ ਚੱਲੀਆਂ ਤੇ ਪਾਣੀ ਕੱਢਿਆ ਹੀ ਨਹੀਂ, ਤੇ ਇਹਨਾਂ ਸਾਂਭਿਆ ਨਹੀਂ ਕਿਸੇ ਨੇ। ਪਾਣੀ ਕਰਨਾ ਕੀ ਆ? ਤੇ ਆਂਦੇ ਕੈਲੀਫੋਰਨੀਆ ਬਣਾਉਣਾ, ਉਹ ਪਤਾ ਨਹੀਂ ਕਿਹੜਾ ਕੈਲੀਫੋਰਨੀਆ ਵਾ, ਉਹ ਕਿੱਥੇ ਰਹਿੰਦਾ ਕੈਲੀਫੋਰਨੀਆ? ਮੈਂ ਵੀ ਕੈਲੀਫੋਰਨੀਆ ਬੋਲਣ ਡਿਆ, ਪਤਾ ਨਹੀਂ ਉਹ ਕਿੱਥੇ ਕੈਲੀਫੋਰਨੀਆ। ਇਹ ਆਂਦੇ ਹੁੰਦੇ ਸੀ ਬੜਾ ਚਿਰ ਰੌਲਾ ਪਾਉਂਦੇ ਰਹੇ ਸਾਡੇ ਲੀਡਰ ਵੀ ਕੈਲੀਫੋਰਨੀਆ ਬਣਾ ਦੇਣਾ, ਕੈਲੀਫੋਰਨੀਆ ਬਣਾ ਦੇਣਾ। ਤੇ ਆ ਜੋ ਨਸ਼ਾ ਵਾ ਵੇਖੋ, ਹੁਣ 5 ਫੜੀ ਗਈ ਆ ਹੀਰੋਇਨ, 5.5 ਕੁਇੰਟਲ ਦਾ ਨਾਂ ਹੀ ਮੈਨੂੰ ਚੇਤਾ ਭੁੱਲ ਗਿਆ। ਨਿੱਕੇ ਫੜ ਕੇ ਨਾ ਦੇਈ ਜਾਂਦੇ ਵਿਚਾਰਿਆਂ ਨੂੰ। ਧੰਨਵਾਦ। ਚਲੋ ਹੁਣ ਗਾੜੀ ਤੇ ਫੇਰ ਗੱਲ ਕੇ ਅਗਲੇ ਇੱਕ ਵਾਰ ਕਰਾਂਗੇ। ਧੰਨਵਾਦ ਜੀ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਬਿਲਕੁਲ ਇਹ ਤਾਂ ਪੰਜਾਬ ਨੂੰ ਪੰਜਾਬ ਰਹਿਣ ਦਿਓ, ਕੈਲੀਫੋਰਨੀਆ ਨੂੰ ਕੈਲੀਫੋਰਨੀਆ ਰਹਿਣ ਦਿਓ। ਸਾਰੇ ਥਾਵਾਂ ਦੀ ਆਪੋ ਆਪਣੀ ਮਹੱਤਤਾ ਆ, ਉਹਨੂੰ ਉਸੇ ਤਰੀਕੇ ਦੇ ਨਾਲ ਬਰਕਰਾਰ ਰੱਖਿਆ ਜਾਵੇ। ਚੰਗਾ। ਦੇਖੋ, ਨਸ਼ਾ ਤੇ ਸਾਰੇ ਪਾਸੇ ਦੀ ਸਮੱਸਿਆ। ਜੀ ਜੀ ਜੀ, ਨਸ਼ਾ ਸਾਰੇ ਪਾਸੇ ਦੀ ਸਮੱਸਿਆ। ਨਸ਼ਾ ਅਮਰੀਕਾ ਦੇ ਵਿੱਚ ਵੀ ਆ, ਕੈਨੇਡਾ ਦੇ ਵਿੱਚ ਵੀ ਆ, ਸਾਰੇ ਪਾਸੇ ਹੀ ਆ। ਪਰ ਗੱਲ ਇਹ ਆ ਕਿ ਰੋਕਥਾਮ ਵਾਸਤੇ ਅਸੀਂ ਕੀ ਕਰ ਸਕਦੇ ਆ ਤੇ ਕਰ ਕੀ ਰਹੇ ਆ। ਤੇ ਉਹਦੇ ਨਾਮ ਤੇ ਕਿਸ ਤਰ੍ਹਾਂ ਸਿਆਸਤਦਾਨ ਹੀ, ਹੁਣ ਦੇਖੋ ਜਿਨ੍ਹਾਂ ਨੇ ਰੋਕਣਾ ਉਹ ਹੀ ਇਸ ਧੰਦੇ 'ਚ ਜੇ ਲੱਗ ਜਾਣ ਤਾਂ ਇਹ ਚੀਜ਼ਾਂ ਦੁਖਦੀਆਂ। ਸੋ ਇਹਨਾਂ ਤੇ ਗੱਲ ਕਰਨੀ ਬਣਦੀ ਹੈ। ਪਰ ਨਸ਼ੇ ਦੀ ਸਮੱਸਿਆ ਐਸੀ ਇੱਕ ਸਮੱਸਿਆ ਜਿਹਦੇ ਤੇ ਮੇਰੇ ਖਿਆਲ ਦੇ ਨਾਲ ਰਾਤੋਂ ਰਾਤ ਕੋਈ ਵੀ ਨਹੀਂ ਕਾਬੂ ਕਰ ਸਕਦਾ। ਉਹਦੇ ਵਾਸਤੇ ਪਾਲਿਸੀ ਦੀ ਜ਼ਰੂਰਤ ਆ, ਨੈਸ਼ਨਲ ਲੈਵਲ ਦੀ ਪਾਲਿਸੀ ਹੋਵੇ, ਚੰਗੇ ਫੰਡ ਹੋਣ, ਸਮਾਜਿਕ ਚੇਤਨਤਾ ਵੀ ਇਹਦੇ 'ਚ ਮਾਇਨੇ ਰੱਖਦੀ ਆ। ਤਾਂ ਬਹੁਤ ਕੁਛ ਕਰਨ ਦੀ ਜ਼ਰੂਰਤ ਪੈਂਦੀ ਆ। ਰੌਲਾ ਇਹ ਆ ਕਿ ਇੰਡੀਆ ਦੀਆਂ ਇੰਨੀਆਂ ਜ਼ਿਆਦਾ ਸਮੱਸਿਆਵਾਂ ਹੋ ਗਈਆਂ, ਜਿਹਦੇ ਵਿੱਚ ਸਭ ਤੋਂ ਪ੍ਰਮੁੱਖ ਤੇ ਆਬਾਦੀ ਦੀ ਸਮੱਸਿਆ ਹੀ ਬਣ ਗਈ ਆ। ਉਹ ਇੰਨੀਆਂ ਜ਼ਿਆਦਾ ਸਮੱਸਿਆਵਾਂ ਹੋ ਗਈਆਂ ਕਿ ਲੋਕ ਇੰਨੇ ਉਲਝ ਕੇ ਰਹਿ ਗਏ ਆ ਕਿ ਕੋਈ ਸਮਾਜਿਕ ਲਹਿਰ ਵੱਲ ਚੱਲ ਹੀ ਨਹੀਂ ਸਕਦੇ। ਤੇ ਇੰਨਾ ਜ਼ਿਆਦਾ ਸਿਆਸਤ ਨੇ ਵੰਡ ਦਿੱਤਾ, ਜੇ ਚੱਲਦੇ ਆ ਤੇ ਬਹੁਤਾ ਲੰਮਾ ਸਮਾਂ ਨਹੀਂ ਚੱਲਦਾ। ਜੀ ਜੀ, ਬਿਲਕੁਲ ਜੀ। ਗੇੜੀ ਇੰਨੇ ਕਾ ਵੀ ਬੰਦਾ ਰੋਟੀ ਪਾਣੀ ਜੋਗਾ ਆ, ਉਹੋ ਹੀ ਕਰਨ ਦੇ ਲਈ ਫਿਰ ਉੱਥੋਂ ਬਾਹਰ ਉਹਨੂੰ ਉੱਚੋਂ ਨਿਕਲਣਾ ਪੈਂਦਾ, ਕਿਹੜੀ ਲਹਿਰਾਂ ਦੇ ਨਾਲ ਉਹ ਚੱਲਦਾ ਰਹੇ। ਪਰ ਦੇਖੋ, ਔਖੇ ਕੌੜੇ ਘੁੱਟ ਤਾਂ ਜਿਹੜੇ ਉਹ ਭਰਨੇ ਪੈਣੇ ਆ, ਜੇ ਵਾਕਈ ਕੁਛ ਨਾ ਕੁਛ ਉੱਥੇ ਬਦਲਾਵ ਜਿਹੜੇ ਲੋਕਾਂ ਉਹ ਚਾਹੁੰਦੇ ਨੇ। ਤੇ ਬਹੁਤ ਮਿੰਟੂ ਜੀ, ਧੰਨਵਾਦ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਪੰਮੀ ਸੱਚ